ਸਤਿ ਸ਼੍ਰੀ ਅਕਾਲ ਜੀ। ਰਾਜਕਰਨਵੀਰ ਜੀ ਤੇ ਸਾਰੇ ਸਰੋਤਿਆਂ ਨੂੰ ਸਤਿ ਸ੍ਰੀ ਅਕਾਲ। ਸੋ ਵੱਖ-ਵੱਖ ਇਸ਼ੂਜ਼ ਦੇ ਉੱਤੇ ਆਪਾਂ ਗੱਲਬਾਤ ਕਰਾਂਗੇ ਕੀ ਲੇਟਲੀ ਜਿਹੜਾ ਆ ਉਹ ਚੱਲ ਰਿਹਾ ਆ, ਕੀ ਇਸ਼ੂਜ਼ ਆ ਰਹੇ ਆ ਫਾਰਮਸ ਦੇ ਵਿੱਚ ਤੇ ਕੀ ਉਸ ਦੇ ਸੋਲੂਸ਼ਨ ਹੋ ਸਕਦੇ ਆ, ਉਹਦੇ ਬਾਰੇ ਗੱਲ ਕਰਾਂਗੇ। ਸਭ ਤੋਂ ਪਹਿਲਾਂ ਤਾਂ ਜਸਬੀਰ ਭਾਜੀ ਥੋੜੀ ਜਿਹੀ ਇਹੀ ਆਪਾਂ ਗੱਲ ਕਰ ਲਈਏ ਵੀ ਇਸ ਟਾਈਮ ਖੇਤਾਂ ਦੀ ਵਿੱਚ ਕੀ ਜਿਹੜਾ ਉਹ ਚੱਲ ਰਿਹਾ, ਕੀ ਲੇਟੈਸਟ ਆ। ਗਰਮੀਆਂ ਆ ਰਹੀਆਂ, ਪਿੱਛੇ ਵੀਕਐਂਡ ਦੇ ਉੱਤੇ ਚੰਗੀ ਗਰਮੀ ਪਈ ਪਰ ਮੌਸਮ ਫਿਰ 90s 'ਚ ਆ ਗਿਆ ਆ। ਇਹ ਚੰਗੀ ਗੱਲ ਆ ਓਵਰਆਲ ਬਦਾਮਾਂ ਲਈ, ਅੰਗੂਰਾਂ ਲਈ, ਜਿਹੜੇ ਇਸ ਟਾਈਮ ਫਲ ਨੇ ਪੱਕਣਾ ਸ਼ੁਰੂ ਹੋਣਾ ਆ ਜਾਂ ਬਣਨਾ ਸ਼ੁਰੂ ਹੋਣਾ ਆ। ਇਹ ਗੁੱਡ ਆ ਵੈਦਰ ਜਾਂ ਓਵਰਆਲ ਠੰਡਾ ਚੱਲ ਰਿਹਾ ਜੀ? ਐਕਚੁਅਲੀ ਰਾਜਕਰਨਵੀਰ ਜੇ ਆਪਾਂ ਦੇਖੀਏ ਨਾ, ਜਿਹੜਾ ਓਵਰਆਲ ਵੈਦਰ ਜਦੋਂ 90s ਦੇ ਵਿੱਚ ਚਲਾ ਜਾਂਦਾ, ਹਾਂਜੀ, ਇਹ ਪਰਫੈਕਟ ਵੈਦਰ ਆ। ਹਾਂ, ਇਹਦੇ ਨਾਲ ਪਾਣੀ ਘੱਟ ਉੱਡਦਾਗਾ, ਵੈਪਰੇਸ਼ਨ ਘੱਟ ਹੁੰਦੀ ਆ ਤੇ ਜਿਹੜੀ ਮੋਇਸਚਰ ਆ ਸੋਇਲ ਦੇ ਵਿੱਚ ਉਹ ਜ਼ਿਆਦਾ ਚਿਰ ਹੋਲਡ ਹੋ ਜਾਂਦੀ ਆ। ਓਕੇ, ਉਹਦੇ ਨਾਲ ਜਿਹੜਾ ਹੁਣ ਕ੍ਰਾਪ ਆ, ਹੁਣ ਆਪਾਂ ਮਿਡਲ ਦੇ ਵਿੱਚ ਆ ਗਏ ਆ ਬਦਾਮਾਂ ਦੇ, 40% ਵਿੱਚ ਆ ਗਏ ਆ ਗ੍ਰੇਪਾਂ ਦੇ, ਹੈਨਾ। ਹੁਣ ਤੇ ਪਿਸਤਾ ਵੀ ਉਸੇ ਹਿਸਾਬ ਨਾਲ ਚੱਲ ਰਿਹਾ। ਨਟ ਸੈੱਟ ਹੋ ਗਏ ਹੋਣਗੇ? ਨਟ ਸੈੱਟ ਹੋ ਗਏ ਸਾਰੇ, ਠੀਕ ਹੈ, ਹੈਨਾ। ਤੇ ਉਹ ਸਾਰੇ ਕੰਮ ਹੋ ਚੁੱਕੇ ਆ ਤੇ ਵਿਚਾਲੇ ਜੇ ਆ ਹੁਣ ਜਿਹੜੇ ਪਿਛਲੇ ਸਾਲ ਆਪਾਂ ਗੱਲਾਂ ਕਰਦੇ ਸੀ ਜਦੋਂ ਉਹ ਹੀਟ ਜ਼ਿਆਦਾ ਆਈ ਆ, ਹਾਂਜੀ, ਲੇਟ ਤੱਕ ਰਹੀ ਜਿਹੜੀ ਆ, ਜੂਨ ਤੋਂ ਜੁਲਾਈ, ਉਹ ਆ ਟਾਈਮ ਸੀਗਾ, ਹੈਨਾ। ਜਦੋਂ 100 ਡਿਗਰੀ 100 ਡਿਗਰੀ ਹੋ ਜਾਂਦੀ ਆ, ਉਹਦੇ ਨਾਲ ਫਿਰ ਨਾ ਇਹ ਜਿਹੜੇ ਜਦੋਂ ਘਾਟ ਪੈਂਦੀ ਆ ਜੜਾਂ ਦੇ ਵਿੱਚ ਕਿਸੇ ਚੀਜ਼ ਦੀ ਵੀ, ਹਾਂਜੀ, ਤੇ ਬੂਟਾ ਨਹੀਂ ਜੜਾਂ ਚੋਂ ਚੱਕ ਸਕਦਾ ਪਾਣੀ ਦਾ ਕਰਕੇ, ਬਹੁਤ ਡਿਫਰੈਂਟ ਰੀਜ਼ਨ ਆ। ਉਹ ਮੁੜ ਕੇ ਜਿਹੜੇ ਤੁਹਾਡਾ ਫਲ ਆ, ਨਟਸ ਆ, ਬੈਰੀਜ਼ ਆ, ਉਹਨਾਂ ਦੇ ਵਿੱਚੋਂ ਖਿੱਚਣਾ ਸ਼ੁਰੂ ਕਰ ਦਿੰਦਾ, ਹੈਨਾ। ਪਹਿਲਾਂ ਤੁਹਾਨੂੰ ਲੱਗਦੇ ਹੁੰਦੇ ਆ ਜਿੱਦਾਂ ਹੁਣ ਬਦਾਮਾਂ ਦੇ ਨਟ ਬਹੁਤ ਭਾਰੇ ਆ, ਫਿਰ ਉਹ ਇੱਕਦਮ ਨਿੱਕੇ ਜਿਹੇ ਰਹਿ ਜਾਂਦੇ ਆ, ਸੁੰਗੜ ਜਾਂਦੇ, ਪਾਣੀ ਨਿਕਲ ਜਾਂਦਾ, ਉਹਦੇ ਵਿੱਚ ਜਿਹੜੇ ਹੋਰ ਨਿਊਟਰੀਐਂਟਸ ਹੈਗੇ ਆ, ਪੋਟੈਸ਼ੀਅਮ ਹੋਰ ਹੋਈ, ਉਹ ਸਾਰਾ ਖਿੱਚ ਕੇ ਬਾਹਰ ਆਉਣਾ ਸ਼ੁਰੂ ਹੋ ਜਾਂਦਾ, ਜੋ ਵੀ ਪੱਤਿਆਂ ਨੂੰ ਚਾਹੀਦਾ, ਹੈਨਾ। ਟਰੀ ਨੂੰ ਤਾਂ ਕੋਈ ਜਾਣਦੀ ਫਲ ਦੀ ਲੋੜ ਨੀ ਗੀ, ਫਲ ਦੀ ਲੋੜ ਫਾਰਮਰ ਨੂੰ ਆ, ਟਰੀਆਂ ਨੂੰ ਹੈਗੀ ਪੱਤਿਆਂ ਦੀ, ਜਿਹੜੇ ਕਾਰਬੋਰੇਟ ਉਹਨਾਂ ਨੂੰ ਸਾਰੀ ਚੀਜ਼ਾਂ ਬਣਾ ਕੇ ਦਿੰਦੇ ਆ ਤੇ ਉਹਨਾਂ ਦੀਆਂ ਜਿਹੜੀਆਂ ਫੈਕਟਰੀਆਂ ਉਹ ਹੈਗੀਆਂ ਪੱਤੇ, ਆਪਾਂ ਫਾਲਤੂ ਭਾਲਦੇ ਆ ਆਪਾਂ। ਤੇ ਜਦੋਂ ਉਹ ਨਾ ਜਾਣੀ ਦੀ ਡਿਫਰੈਂਟ ਗੋਲ ਆ ਡਿਫਰੈਂਟ ਚੀਜ਼ ਦਾ, ਨਾ ਫਾਰਮਰ ਦਾ ਮੇਨ ਗੋਲ ਆ ਵੀ ਜਾਣੀ ਦੀ ਪੱਤਿਆਂ ਨੂੰ ਉਨਾ ਕੁ ਦੇਈ ਰੱਖੋ ਕਿ ਉਹ ਜਿਹੜੇ ਤੁਹਾਡਾ ਫਲ ਚੋਂ ਨਾ ਖਿੱਚਣ। ਠੀਕ ਹੈ, ਹੈਨਾ। ਤੇ ਜਿੱਥੇ ਵੀ ਘਾਟ ਪੈਂਦੀ ਆ, ਉਹਨਾਂ ਨੇ ਸਭ ਤੋਂ ਪਹਿਲਾਂ ਭਾਵਾਂ ਅੰਗੂਰਾਂ ਦੀਆਂ ਹੈਗੇ ਆ ਗ੍ਰੇਪ ਆ, ਬੰਚਸ ਆ, ਉਹ ਸੁਕਾਉਣੇ ਸ਼ੁਰੂ ਕਰ ਦੇਣੇ ਆ, ਸਿੱਟਣੇ ਸ਼ੁਰੂ ਕਰ ਦੇਣੇ ਆ। ਬਦਾਮ ਬਦਾਮਾਂ ਚੋਂ ਸੇਮ ਹੁੰਦੀ ਆ, ਠੀਕ ਆ। ਤੇ ਇਹ ਜਿਹੜੇ ਸਾਰੇ ਇਫੈਕਟ ਆ ਇਹ ਜਾ ਕੇ ਹਾਰਵੈਸਟਿੰਗ ਤੇ ਦੇਖਣੇ ਸ਼ੁਰੂ ਹੋ ਜਾਂਦੇ ਆ। ਪਰ ਜਿਹੜਾ ਵੈਦਰ ਆ ਉਹ ਇਸ ਟਾਈਮ ਬੈਨੀਫੀਸ਼ੀਅਲ ਜੇ ਇੰਨੇ ਕਿ ਟੈਂਪਰੇਚਰ ਤੇ ਰਹੇ ਨਾ, ਇੱਕ ਤਾਂ ਜਾਣੀ ਦੀ ਪਾਣੀ ਦੀ ਸੇਵਿੰਗ ਬਹੁਤ ਆ। ਪਾਣੀ ਮਤਲਬ ਮੋਟਰ ਘੱਟ ਚੱਲਣੀ, ਪੀਜੀ&ਈ ਦਾ ਬਿੱਲ ਬਚਣਾ, ਉਹਨੇ ਤਾਂ ਧੂਆਂ ਕੱਢਿਆ ਪਿਆ। ਪੀਜੀ&ਈ ਤਾਂ ਅੱਜ ਕੱਲ ਸਭ ਤੋਂ ਜ਼ਿਆਦਾ ਹਾਈਐਸਟ ਕਾਸਟ ਆ, ਹੈਨਾ। ਗੁੰਡੇ ਨਾ ਕਹਿ ਲਈ ਉਹਨਾਂ ਨੂੰ, ਬਿਜਲੀ ਵਾਲੇ ਗੁੰਡੇ ਹੀ ਆ ਉਹ ਤਾਂ। ਨਹੀਂ ਹੈਗੇ ਆ, ਜਾਣਦੇ ਉਹਨਾਂ ਨੂੰ ਖੁੱਲੀ ਛੁੱਟੀ ਦਿੱਤੀ ਵੀ ਆ ਵੀ ਕਿਹਨੂੰ ਮਰਜ਼ੀ ਕਿੰਨਾ ਚਾਰਜ ਕਰ ਲੋ, ਕੋਈ ਜਾਣਦੀ ਮੂੰਹ ਚੱਕ ਕੇ 20% ਵਧਾ ਦੋ, 30% ਵਧਾ ਦੋ, ਉਦਾਂ ਦੀ ਸਰਕਾਰ ਆ, ਕਹਿੰਦੀ ਵੀ ਹਾਂ ਕੋਈ ਨਹੀਂ ਚੱਕੀ ਚੱਲੋ। ਪਰ ਸਭ ਤੋਂ ਜ਼ਿਆਦਾ ਇਹ ਵੀ ਆ ਕਿ ਆਪਣੇ ਜਿਹੜੇ ਫਾਰਮਰਸ ਵੀ ਆ ਨਾ, ਉਹਨਾਂ ਨੂੰ ਵੀ ਥੋੜਾ ਜਿਹਾ ਅਵੇਅਰਨੈਸ ਹੋਣੀ ਚਾਹੀਦੀ ਆ। ਜਿਹੜੇ ਪੀਕ ਆਵਰਸ ਆ ਹੁਣ ਦੁਪਹਿਰ ਰਾਤ ਦੇ ਨਾ 5 ਤੋਂ ਲੈ ਕੇ 8 ਤੱਕ ਆ, ਐਕਸਟਰਾ ਹੁਣ ਜਿਹੜਾ ਆ ਜਦੋਂ ਠੰਡੇ ਹੋਇਆ ਹੁੰਦਾ ਉਦੋਂ ਪ੍ਰਾਈਸ ਜ਼ਿਆਦਾ ਆ, ਉਦੋਂ ਸਭ ਤੋਂ ਜ਼ਿਆਦਾ ਪ੍ਰਾਈਸ। ਹੁਣ ਮਤਲਬ ਧੁੱਪੇ ਲਾਉਣਾ ਪਿਆ ਕਰਨਾ ਪਾਣੀ? ਨਹੀਂ, ਜਦੋਂ ਤੁਸੀਂ 8 ਵਜੇ ਪਾਣੀ ਲਾਉਨੇ ਆ, ਜੇ 4 ਵਜੇ ਮੋਟਰਾਂ ਬੰਦ ਕਰਦੇ ਹੋ, ਫਿਰ ਬਿਜਲੀ ਦਾ ਖਰਚ ਬਹੁਤ ਘੱਟ ਆਉਂਦਾ। ਜਿੰਨਾ 8 ਤੋਂ ਰਾਤ ਨੂੰ ਲੈ ਕੇ ਸਵੇਰ ਦੇ 4 ਤੱਕ ਆਉਂਦਾ, ਉਦੋਂ ਜ਼ਿਆਦਾ ਦੁੱਗਣਾ ਖਰਚ ਆ ਜਾਂਦਾ 3 ਘੰਟਿਆਂ ਚ। ਬੱਲੇ, ਹੈਨਾ। ਤੇ ਸੋ ਇਸ ਕਰਕੇ ਬਾਲੇ ਘਰ ਵਾਲੇ ਵੀ ਧਿਆਨ ਦੇਣ, ਘਰ ਵਾਲਿਆਂ ਦਾ ਵੀ ਸੇਮ ਹੀ ਆ। ਜਿਹੜੇ ਪੀਕ ਆਵਰਸ ਆ ਨਾ, ਹੁਣ ਜਿਹੜੀਆਂ ਆਪਣੇ ਲੇਡੀਜ਼ ਆ ਜਿਨ੍ਹਾਂ ਨੂੰ ਆਦਤ ਆ ਵੀ ਆਪਾਂ ਵਾਸ਼ਿੰਗ ਮਸ਼ੀਨ, ਕੱਪੜੇ ਧੋਣੇ ਆ, ਸਾਫ਼ ਕਰਨੇ ਆ, 9 ਤੋਂ ਬਾਅਦ ਚਲਾਈਏ, ਜਿਹੜੇ ਪਹਿਲਾਂ ਚਲਾਉਂਦੀਆਂ ਉਹ ਪਹਿਲਾਂ ਹੀ ਚੱਲ ਜਾਂਦੇ ਆ ਨਾ, ਤੇ ਉੱਥੇ ਫਿਰ ਬਿਜਲੀ ਦੇ ਬਿੱਲ ਵੱਧਦੇ ਆ, ਹੈਨਾ। ਥੋੜੀ ਘਣੀ ਆਪ ਨੂੰ ਵੀ ਹਿੰਮਤ ਕਰਨੀ ਪੈਣੀ ਆ, ਪਰ ਉਹ ਵੀ ਜਾਣਦੀ ਜ਼ਿਆਦਾ ਕਰ ਰਹੇ ਆ। ਠੀਕ ਹੈ ਜੀ, ਖੁੱਲੀ ਛੁੱਟੀ ਆ। ਸੋ ਇਸ ਟਾਈਮ ਕੋਈ ਸਪਰੇ ਦਾ ਚੱਲ ਰਿਹਾ ਆ? ਕੀ ਇਸ ਟਾਈਮ ਪ੍ਰੋਗਰਾਮ ਚੱਲ ਰਿਹਾ ਇਸ ਵਕਤ? ਹੁਣ ਤੁਸੀਂ ਦੇਖੋ
ਜਿਹੜੇ ਬਦਾਮਾਂ ਦੇ ਅਗਲੇ ਸਾਲ ਨੂੰ ਲੱਗਣੇ ਆ ਨਾ, ਹੁਣ ਟਰੀਜ਼ ਡਿਟਰਮਨ ਕਰਦੇ ਆ ਜੂਨ ਦੇ ਵਿੱਚ ਵੀ ਅਸੀਂ ਬਡਸ ਲਾਉਣੇ ਆ ਕਿ ਪੱਤੇ ਕੱਢਣੇ ਆ ਨੈਕਸਟ ਈਅਰ ਨੂੰ। ਤੇ ਉਹਦੇ ਲਈ ਜਿਹੜੇ ਫੁੱਲਾਂ ਦੇ ਲਈ ਉਹ ਹੁਣ ਸੈੱਟ ਹੋ ਰਹੇ ਆ। ਉਹਦੇ ਲਈ ਕੀ ਕਰਨਾ ਪਊ ਵੀ ਬਡ ਜ਼ਿਆਦਾ ਹੋਣ? ਉਹਦੇ ਲਈ ਇੱਕ ਤਾਂ ਤੁਹਾਨੂੰ ਦੀ ਜਿਹੜੀ ਪਾਣੀ ਆ ਲੈਵਲ ਉਹ ਪ੍ਰੋਪਰ ਰੱਖਣਾ ਪੈਣਾ। ਠੀਕ ਆ। ਤੇ ਦੂਸਰਾ ਤੁਹਾਨੂੰ ਰੱਖਣਾ ਪੈਣਾਗਾ ਕਿ ਜਿਹੜੇ ਨਿਊਟ੍ਰੀਐਂਟਸ ਆ ਜਿਹੜੇ ਤੁਹਾਡੇ ਪੱਤਿਆਂ 'ਚ ਆ ਉਹ ਪੂਰੇ ਹੋਣ। ਮੈਕਰੋ ਨਿਊਟ੍ਰੀਐਂਟਸ ਜਿਹੜੇ ਮਾਈਕਰੋ ਨਿਊਟ੍ਰੀਐਂਟਸ, ਮੇਜਰ ਵੀ ਮਾਈਕਰੋ ਵੀ ਜਿੰਨੇ ਵੀ ਤੁਹਾਡੇ ਉਹ ਜਿਹੜੀ ਚੀਜ਼ ਦੀ ਘਾਟ ਹੋਵੇ ਉਹ ਤੁਹਾਨੂੰ ਫਿਰ ਬਡਸ ਤੇ ਆ ਕੇ ਪਤਾ ਲੱਗ ਜਾਂਦਾ। ਜਿਹੜਾ ਹੁਣ ਲਾਸਟ ਈਅਰ ਜੇ ਆਪਾਂ ਐਗਜ਼ਾਮਪਲ ਲਈਏ ਹੀਟ ਜ਼ਿਆਦਾ ਸੀ, ਐਰਕੀ ਬਡਸ ਕਈਆਂ ਦੇ ਆਏ ਬਹੁਤ ਲੇਟ। ਕਈ ਜਿਹੜੇ ਬਡਸ ਆ ਉਹਨਾਂ ਦੀ ਕੁਆਲਿਟੀ ਇੰਨੀ ਮਾੜੀ ਸੀ, ਜਦੋਂ ਨਟ ਵੀ ਸੈੱਟ ਹੁੰਦਾ ਮੁੜ ਕੇ ਡਿੱਗਣੇ ਸ਼ੁਰੂ ਹੋ ਗਏ, ਡਿਸਰਪਟਡ ਹੈ ਨਾ, ਜਾਣੀ ਦੀ ਉਹ ਟਰੀ ਉਸ ਲੈਵਲ ਤੇ ਨਹੀਂ ਕਰ ਸਕੇ। ਸੋ ਇਸ ਕਰਕੇ ਵੀ ਜਾਣੀ ਦੀ ਜਿਹੜੀ ਮੇਨ ਤੁਹਾਡੇ ਜਿਹੜੇ ਕਰਾਪ ਸੈੱਟ ਹੁੰਦਾ ਨਟਸ ਦਾ, ਭਾਵੇਂ ਪਿਸਤਾ ਗਾ ਭਾਵੇਂ ਕੋਈ ਵੀ ਕਰਾਪ ਆ, ਉਹਨਾਂ ਦਾ ਜੇ ਹੁਣ ਟਾਈਮ ਸਿਰ ਐਰਕੀ ਸੈੱਟ ਹੋਣੇ ਆ ਤੇ ਫਿਰ ਡਿਪੈਂਡ ਕਰਦਾ ਵੀ ਤੁਸੀਂ ਜਿਹੜੀ ਉਹਨਾਂ 'ਚ ਖਾਦ ਆ ਜਿਹੜੀਆਂ ਹਾਰਵੈਸਟ ਚੱਕਣ ਤੋਂ ਹੁਣ ਪਾਉਣ ਦਾ ਵਕਤ ਆ, ਇਸ ਵਕਤ ਤੁਹਾਨੂੰ ਮੇਨਟੇਨ ਕਰਨ ਦਾ ਫਰਕ ਆ। ਤੇ ਲੀਫ ਟੈਸਟ ਕਰਨਾ ਚਾਹੀਦਾ? ਲੀਫ ਟੈਸਟ ਕਰਨੇ ਚਾਹੀਦੇ ਆ, ਪਰ ਬਾਹਲੇ ਤੁਸੀਂ ਦੇਖ ਕੇ ਆਪ ਵੀ ਕਰ ਸਕਦੇ ਆ। ਕਿੱਦਾਂ ਮਤਲਬ ਰੰਗ ਤੋਂ ਜਾਇਜ਼ਾ ਲੈਣਾ? ਰੰਗ ਤੋਂ ਜਿੱਦਾਂ ਜਾਣੀ ਦੀ ਹੁਣ ਬੜਾ ਹੀ ਜਾਣਦੀ ਹੈ, ਸੌਖਾ ਹੀ ਆ ਜਾਣਦੀ, ਜਦੋਂ ਹਰ ਇੱਕ ਲੀਫ ਨੂੰ ਦੇਖੋ ਉਹਦੀ ਕੁਆਲਿਟੀ ਕੀ ਆ, ਚੌੜੇ ਕਿੰਨੇ ਆ, ਲਾਈਨਾਂ ਉਹ 'ਚ ਕਿੱਦਾਂ ਦੀਆਂ ਆਉਂਦੀਆਂ, ਰੰਗ ਕੀ ਆ, ਫਿਰ ਉਹ ਜਿਹੜੀ ਉਹਦੀ ਬਰਨ ਟਿਪ ਤੋਂ ਹੋਈ ਆ, ਪਿੱਛੇ ਤੋਂ ਹੋਈ ਆ, ਵਿਚਾਲਿਓਂ ਹੋ ਰਹੇ ਆ, ਹੈਨਾ, ਉਹ ਸਾਰੇ ਕੁਆਲਿਟੀ ਡਿਫਾਈਨ ਕਰਦੀ ਆ ਬਿਨਾਂ ਟੈਸਟ ਕੀਤੇ ਤੋਂ ਵੀ। ਇਹ ਜਿਹੜੀ ਵਿਜ਼ੂਅਲ ਟੈਸਟ ਆ ਇਹ ਹਰ ਇੱਕ ਜਿਹੜੇ ਫਲ ਦੇ ਲਈ ਆ, ਹਰ ਇੱਕ ਟਰੀ ਦੇ ਲਈ, ਹਰ ਇੱਕ ਟਰੀ ਦੇ ਲਈ, ਚਾਹੇ ਉਹ ਅੰਗੂਰਾਂ ਦੇ ਆ ਤੇ ਚਾਹੇ ਆਪਾਂ ਬਦਾਮਾਂ ਦੀ ਚਾਹੀਏ, ਚਾਹੇ ਪਿਸਤੇ ਦੀ, ਤੇ ਚਾਹੇ ਕਿਸੇ ਦੀ ਗੱਲ ਕਰੀਏ, ਭਾਵੇਂ ਤੁਸੀਂ ਬੈਂਗਣ ਚਾਹੇ ਭਿੰਡੀਆਂ ਲਾਈਆਂ ਉਹਦੇ ਵੀ ਸੇਮ ਦੇਖਣੀ ਚਾਹੀਦੀ ਹੈ ਨਾ, ਜਾਣੀ ਦੀ ਉਹ ਹਰ ਇੱਕ ਦੀ ਜਾਣੀ ਦੀ ਸੇਮ ਆ। ਉਹ ਆਲਰੇਡੀ ਪ੍ਰੀ ਡਿਫਾਈਨ ਕੀਤੀਆਂ ਵੀਆਂ ਡੇਟੇ ਦੇ ਨਾਲ, ਰਿਸਰਚ ਦੇ ਨਾਲ, ਹੈ ਨਾ। ਜਿਹੜੇ ਪੱਤਿਆਂ ਦੇ ਟੈਸਟ ਆ ਉਹ ਸਿਰਫ ਤੁਹਾਨੂੰ ਇੱਕ ਨਾ ਡਾਇਰੈਕਸ਼ਨ ਦੇ ਦਿੰਦੇ ਆ ਵੀ ਕੀ ਘੱਟ ਆ, ਪਰ ਤੁਸੀਂ ਸਾਰੇ ਖੇਤ 'ਚੋਂ ਪੱਤਿਆਂ ਦੇ ਟੈਸਟ ਨਹੀਂ ਲੈ ਸਕਦੇ। ਕੁਝ ਸੈਂਪਲ ਹੀ ਹੁੰਦੇ ਆ, ਕੁਝ ਸੈਂਪਲ ਹੁੰਦੇ ਆ, ਉਹ ਤਾਂ ਰੈਂਡਮ ਜਿਹਾ ਸੈਂਪਲ ਹੁੰਦਾ ਤੁਹਾਨੂੰ ਡਾਇਰੈਕਸ਼ਨ ਦੇਣ ਨੂੰ, ਪਰ ਜਿੰਨਾ ਫਾਰਮਰ ਆਪ ਵਿੱਚ ਜਾ ਕੇ ਦੇਖ ਸਕਦਾਗਾ ਘੁੰਮ ਫਿਰ ਕੇ ਵੀ ਮੇਰੇ ਜਿਹੜੇ ਪੱਤਿਆਂ ਦੀ ਕੁਆਲਿਟੀ ਆ, ਉੱਪਰਲੇ ਪੱਤੇ ਕਿੱਦਾਂ ਦੇ ਆ, ਵਿਚਾਲੇ ਟਰੀਆਂ ਦੇ ਕਿੱਦਾਂ ਦੇ ਆ, ਹੇਠਾਂ ਦੇ ਕਿੱਦਾਂ ਦੇ ਆ, ਉਹ ਸਾਰੇ ਹੀ ਜਾਣੀ ਦੀ ਉਹ ਤੇ ਡਿਫਾਈਨ ਕਰਦੇ ਆ। ਜਦੋਂ ਗ੍ਰੇਪ ਆਉਂਦੇ ਆ, ਗ੍ਰੇਪਾਂ ਦਾ ਜਿਹੜਾ ਪੱਤਾ ਗਾ ਇੱਕੋ ਡੰਡੀ ਆ, ਜਿੱਥੇ ਉਹ ਜ਼ਿਆਦਾ ਜਾਣਦੀ ਸਾਰੀਆਂ ਚੀਜ਼ਾਂ ਪੈਸ ਹੁੰਦੀਆਂ ਹੈਗੀਆਂ, ਉਹਨਾਂ ਦੀ ਕੁਆਲਿਟੀਜ਼ ਡਿਫਾਈਨ ਹੋ ਹੈਗੀਆਂ। ਠੀਕ ਹੈ ਜੀ। ਤੇ ਸਾਰਿਆਂ ਨੂੰ ਦੇਖ ਕੇ ਮੋਸਟਲੀ ਤਾਂ ਜਿਹੜੇ ਫਾਰਮਿੰਗ ਚਿਰਾਂ ਦੇ ਕਰਦੇ ਆ ਉਹ ਤਾਂ ਦੇਖ ਕੇ ਦੱਸ ਦਿੰਦੇ ਆ ਵੀ ਸਾਡੀ ਆਹ ਘਾਟ ਆ, ਹੁਣ ਆਹ ਪਾ ਦਿਓ, ਠੀਕ ਆ। ਤੇ ਬਾਕੀ ਲੋੜ ਪੂਰੀ ਕਰਦੀ ਹੈ। ਬਾਕੀ ਇਹ ਆ ਵੀ ਜਾਣਦੀ ਜਿਹੜਾ ਪਾਣੀ ਦਾ ਬੜੇ ਕੁਐਸਚਨਸ ਆ ਰਹੇ ਆ, ਬਈ ਪਾਣੀ ਕਦੋਂ ਲਾਉਣਾ ਚਾਹੀਦਾ, ਕਿੰਨਾ ਲਾਉਣਾ ਚਾਹੀਦਾ, ਹੈਨਾ। ਸੋ ਇਸ ਵਕਤ ਜਿੱਦਾਂ ਹੁਣ ਤੁਸੀਂ ਦੇਖਦੇ ਆ ਬਦਾਮਾਂ ਦੇ ਮੋਸਟਲੀ ਜਿਹੜਾ ਪਹਿਲੀ ਗੱਲ ਤਾਂ ਅਸੀਂ ਕਹਿੰਦੇ ਆ ਵੀ ਸਾਰਿਆਂ ਨੂੰ ਨਾ ਇੱਕ ਮੋਇਸਚਰ ਸੈਂਸਰਸ ਜਿਹੜੇ ਆ ਉਹ ਲਵਾਉਣੇ ਚਾਹੀਦੇ ਆ। ਇੱਕ ਖੇਤ 'ਚ ਕਿੰਨੇ ਚਾਹੀਦੇ ਆ? ਖੇਤ 'ਚ ਜਿੰਨੇ ਜ਼ਿਆਦਾ ਹੋਣ ਉਨੇ ਬੈਨੀਫਿਸ਼ੀਅਲ ਆ, ਪਰ ਇੱਕ ਤਾਂ ਚਾਹੀਦਾ ਨਾ। 20 ਏਕੜ ਦੇ ਵਿੱਚ ਇੱਕ ਕਿ ਏਕੜ 'ਚ ਇੱਕ ਚਾਹੀਦਾ? ਭਾਵੇਂ ਸਾਰੇ ਖੇਤ 'ਚ ਇੱਕ ਵੀ ਹੋਵੇ, ਜਿੱਥੇ ਤੁਹਾਨੂੰ ਲੱਗਦਾ ਤੁਹਾਡਾ ਖੇਤ ਸਭ ਤੋਂ ਮਾੜਾ ਹੈਗਾ, ਸੁੱਕਾ ਜਿੱਥੇ ਮਾੜਾ ਹੈਗਾ ਉੱਥੇ ਤੁਸੀਂ ਸੈਂਸਰ ਲਾਓ, ਹਨਾ। ਚੰਗੇ ਥਾਂ ਇੱਕ ਹੋਰ ਲਾ ਦਿਓ, ਫਿਰ ਉਹਦੇ ਨਾਲ ਕੰਪੈਰੀਜ਼ਨ ਹੋ ਜਾਂਦਾ। ਪਰ ਉਹਦੇ ਨਾਲ ਹੁੰਦਾ ਕੀ ਆ ਕਿ ਤੁਹਾਨੂੰ ਪਤਾ ਲੱਗਦਾ ਜਿੱਥੇ ਤੁਹਾਡੀ ਜੜ ਆ ਬਦਾਮਾਂ ਦੀ, ਹਮੇਸ਼ਾ ਜਾਣਦੀ ਜਿੱਥੋਂ ਜ਼ਿਆਦਾ ਚੀਜ਼ਾਂ ਚੱਕ ਆ ਹੋਈਆਂ ਨਾ ਉਹ ਹੈਗਾ 20 ਇੰਚ ਤੇ। ਠੀਕ ਹੈ, ਓਕੇ, ਹੈਨਾ। 19-16 ਤੇ ਵੀ ਨਹੀਂ ਚੱਕ ਹੁੰਦੀ, 19-18 ਤੇ ਵੀ ਨਹੀਂ ਚੱਕ, ਉਦੋਂ ਜਾਂਦੀ 18 ਤੋਂ ਲੈ ਕੇ 22 ਤੱਕ ਮੈਕਸਿਮਮ ਜਾਣੀ ਉੱਥੋਂ ਸਭ ਕੁਝ ਚੱਕ ਹੋ ਰਿਹਾ। ਤੇ ਇਹ ਹਰ ਇੱਕ ਉਮਰ ਦਾ ਜਿਹੜਾ ਟਰੀ ਆ ਉੱਥੇ ਤੱਕ ਪਹੁੰਚ ਜਾਂਦਾ ਹੈ, ਜਾਂ ਕਿੰਨੀ ਕੁ ਉਮਰ ਦੇ ਉੱਤੇ ਜਾ ਕੇ ਟਰੀ ਇੱਥੇ ਤੱਕ ਮਾਰ ਕਰਦਾ? ਐਕਚੁਅਲੀ ਪਹਿਲਾਂ ਤੋਂ ਹੀ ਜੜ ਦੇਖਣੀ ਸ਼ੁਰੂ ਹੋ ਜਾਂਦੀ ਆ ਉੱਥੋਂ। ਠੀਕ ਆ। ਜਿਹੜੇ ਨਾ ਫੀਡਰ ਰੂਟਸ ਆ, ਜਦੋਂ ਆਪਾਂ ਪਿਸਤੇ ਦਾ ਦੇਖਦੇ ਆ, ਉਹ ਆ ਜਾਂਦਾ 24 ਇੰਚ ਤੇ। ਠੀਕ ਆ, ਹੈਨਾ, 24-25। ਇਹਨਾਂ ਜਿੱਥੇ ਤੁਹਾਡੀਆਂ ਜੜਾਂ ਉੱਥੇ 30 ਤੋਂ 35% ਤੋਂ ਮੋਇਸਚਰ ਜ਼ਿਆਦਾ ਚਾਹੀਦਾ, ਜਿੱਥੇ ਫੀਡਰ ਆ। ਹੁਣ ਬਾਹਲੇ ਜਿਹੜੇ ਆਪਣੇ ਫਾਰਮਰ ਆ ਉਹ ਦੇਖਦੇ ਆ ਵੀ ਉੱਪਰੋਂ ਸੁੱਕ ਗਿਆ ਪਾਣੀ ਲਾ ਦਿਓ,
ਉਹ ਤਾਂ ਕੋਈ ਉਹਦਾ ਮੈਟ੍ਰਿਕ ਥੱਲੇ ਕਿੱਥੇ ਤੱਕ ਜਾਂਦਾ? ਥੱਲੇ ਕਿੱਥੇ ਤੱਕ ਆ। ਹੁਣ ਕਈਆਂ ਦੇ ਜਦੋਂ 30 32 ਇੰਚ ਤੇ ਚਲਾ ਜਾਂਦਾ, ਉਹ ਜਿਹੜਾ ਉਹ ਟੇਬਲ ਆ ਉਹ ਤੇ ਪਾਣੀ ਬਹੁਤ ਘੱਟ ਹੁੰਦਾ, ਫਿਰ ਉੱਥੇ ਡਰੇਨੇਜ ਕਿੱਡੀ ਛੇਤੀ ਆਉਂਦੀ ਆ। ਜਦੋਂ ਤੁਸੀਂ ਇਹ ਚੀਜ਼ਾਂ ਦੇਖਦੇ ਆ ਨਾ, ਤੁਸੀਂ ਉਹਦੇ ਜਿਹੜੇ ਕਰਬ ਆ, ਉਹਦੇ ਸਲੋਪ ਆ, ਵੀ ਕਿੰਨੇ ਛੇਤੀ ਪਾਣੀ ਉੱਥੋਂ ਸੁੱਕਦਾ ਜੜ੍ਹਾਂ ਚੋਂ, ਤੇ ਕਿੰਨੀ ਛੇਤੀ ਉਹ ਭਰ ਹੁੰਦੀਆਂ। ਇਹ ਤੇ ਫਿਰ ਜਿਹੜਾ ਖੇਤ 'ਚ ਲਗਾਤਾਰ ਕਈ ਸਾਲ ਕੰਮ ਕਰਦੇ, ਇਹ ਤਾਂ ਐਕਸਪੀਰੀਅੰਸ ਦੇ ਨਾਲ ਹੀ ਆਉਂਦੀਆਂ ਇਹ ਚੀਜ਼ਾਂ। ਪਰ ਹੁਣ ਇਹ ਆ ਵੀ ਜਿਹੜੀ ਟੈਕਨੋਲੋਜੀ ਉਹ ਸਾਥ ਦੇ ਦਿੰਦੀ ਆ। ਨਹੀਂ, ਅੱਗੇ ਲਾਉਂਦੇ ਸੀ ਤੁੱਕਾ ਸਾਰੇ, ਹਾਂ, ਵੀ ਇੱਥੇ ਹਨਾ, ਤੱਕ ਵੀ ਇੰਨਾ ਭਰ ਕੇ ਲਾ ਦਿਓ ਤੇ ਇੰਨਾ ਕੁ ਚਿਰ ਰਹਿ ਜਾਂਦਾ। ਤੇ ਉਦੋਂ ਜਿਹੜੀ ਯੀਲਡ ਸੀਗੀ, ਯੀਲਡ ਘੱਟ ਹੁੰਦੀ ਸੀ, ਹਨਾ, ਉਹਦੇ ਹਿਸਾਬ ਦੇ ਨਾਲ ਨਾ, ਜਾਣੀ ਦੀ ਜਿੰਨੀ ਇਨਫੋਰਮੇਸ਼ਨ ਉਸ ਹਿਸਾਬ ਦੇ ਨਾਲ ਹੀ ਕੰਮ ਹੋਣਾ ਸੀ, ਉਸੇ ਨਾਲ ਹੋਣਾ। ਪਰ ਹੁਣ ਇਸ ਵਕਤ ਇੰਨਾ ਕ੍ਰਿਟੀਕਲ ਆ, ਮੈਨੂੰ ਲੱਗਦਾ ਕਿ ਜਿਹੜੇ 80% ਲੋਕ ਆ ਨਾ, ਜਿੰਨੀਆਂ ਕੁ ਮੈਨੂੰ ਕਾਲਾਂ ਆਉਂਦੀਆਂ, ਉਹਨਾਂ ਨੂੰ ਇਸ ਵਕਤ ਪਤਾ ਨਹੀਂਗਾ ਕਿ 20% ਜਿੱਥੇ ਤੁਹਾਡੀਆਂ ਜੜਾਂ ਗੀਆਂ ਨਾ, ਉਹਦਾ ਮੋਇਸਚਰ ਲੈਵਲ ਕੀ ਆ, ਕਿੰਨਾ ਚਿਰ ਰਹਿੰਦਾ, ਹਨਾ। ਤੇ ਹੁਣ ਜਿਹੜਾ ਪਾਣੀ ਦਾ, ਜਿਹੜਾ ਬਿਜਲੀ ਦਾ ਬਿੱਲ ਹੁਣ ਤੁਸੀਂ ਦੇਖਦੇ ਆ, ਬਾਹਲੇ ਖੇਤਾਂ 'ਚ ਮੈਂ ਦੇਖਿਆ, ਕੋਈ ਕਹਿੰਦਾ ਮੈਂ 20 ਘੰਟੇ ਲਾਉਣਾ, ਕੋਈ 24 ਲਾਉਂਦਾ, ਕੋਈ 40 ਵੀ ਲਾਉਂਦੇ ਆ, ਤੇ ਕੋਈ 72 ਵੀ ਲਾਉਂਦੇ ਆ, ਹਨਾ। ਤੇ ਉਹ ਸਿਰਫ ਇੰਨਾ ਵੀ ਅਸੀਂ ਲਾ ਦਿੱਤਾ, ਇੰਨਾ ਚਿਰ ਗਿੱਲਾ ਰਹਿ ਗਿਆ, ਇੰਨਾ ਚਿਰ ਸੁੱਕ ਗਿਆ, ਪਰ ਉਹਦੇ ਨਾਲ ਕਾਸਟ ਵੀ ਵੱਧ ਰਿਹਾ, ਤੁਸੀਂ ਖਰਚਾ ਵਾਧੂ ਦਾ ਕਰ ਰਹੇ ਆ, ਬਿਲਕੁਲ, ਤੇ ਬਿਮਾਰੀਆਂ ਜ਼ਿਆਦਾ ਲਾ ਰਹੇ ਆ। ਜ਼ਿਆਦਾ ਡੂੰਘਾ ਪਾਣੀ ਕੱਢ ਕੇ ਜ਼ਿਆਦਾ ਵੀ ਲਾਵੋ, ਫਿਰ ਉੱਲੀ ਲੱਗਦੀ ਆ, ਉਹਨਾਂ ਫਿਰ ਉੱਥੇ ਹੋਰ ਦਵਾਈ ਜੜ੍ਹਾਂ ਪਾਓ ਰੂਟ ਨੂੰ ਬਚਾਉਣ ਲਈ, ਉਹ ਹੋਰ ਜਾਣੀ ਦੀ ਪ੍ਰੋਬਲਮਾਂ 'ਚ ਪੈਂਦੇ ਆ। ਜਦੋਂ ਘੱਟ ਲਾਉਂਦੇ ਆ, ਫਿਰ ਤੁਹਾਡਾ ਬੂਟਾ ਨਾ ਸੁੱਕਣਾ ਸ਼ੁਰੂ ਹੋ ਜਾਂਦਾ। ਜਿਹੜੇ ਅੰਦਰਲੇ ਪੱਤੇ ਆ ਉਹ ਪਹਿਲਾਂ ਸੁੱਕਦੇ ਆ ਹੇਠਲੇ, ਫਿਰ ਉੱਪਰ ਨੂੰ ਚਲਿਆ ਜਾਂਦਾ ਥੋੜਾ ਜਿਹਾ, ਹਨਾ, ਜਿੱਦਾਂ ਵੈਪਰੇਸ਼ਨ ਹੁੰਦੀ ਆ। ਤੇ ਇਸ ਹਿਸਾਬ ਦੇ ਨਾਲ ਜਿਹੜਾ ਪਾਣੀ ਲਾਉਣਾ, ਜਿਨ੍ਹਾਂ ਨੂੰ ਨਹੀਂ ਕੁਐਸਚਨ, ਭਾਈ ਤੁਸੀਂ ਪੁੱਛ ਲਓ। ਹਾਂ, ਜਿਨ੍ਹਾਂ ਨੂੰ ਨਹੀਂ ਪਤਾ ਪੁੱਛਣਾ ਚਾਹੀਦਾ। ਹੁਣ ਕਈ ਬੰਦਿਆਂ ਨੇ ਮੈਨੂੰ ਆਹ ਵੀ ਕਿਹਾ ਵੀ ਸਾਡੇ ਸੈਂਸਰ ਲਾ ਦਿਓ ਭਾਈ, ਜਿਹੜਾ ਕਿਉਂ ਡੇਟਾ ਉਹ ਕਈ ਕੰਪਨੀਆਂ ਦੇ ਹੈਗੇ ਆ, ਬਾਹਲੇ ਕੰਪਨੀਆਂ ਦੇ ਨਾ, ਉਹ ਗ੍ਰਾਫਸ ਦਿਖਾਉਂਦੇ ਆ, ਸਮਝ ਨਹੀਂ ਆਉਂਦੀ ਲੋਕਾਂ ਨੂੰ। ਠੀਕ ਹੈ। ਹੁਣ ਆਪਾਂ ਇੱਕ ਦੋ ਨਾਲ ਕੰਮ ਕਰ ਰਹੇ ਆ, ਉਹਨਾਂ ਨੂੰ ਕਹਿ ਰਹੇ ਆ ਵੀ ਜਾਣਦੀ ਤੁਸੀਂ ਨਾ ਆਹ ਚਾਰਟ ਜੇ ਬਣਾਵੋ, ਵੀ ਜੇ ਇਦੋਂ ਹੇਠਾਂ ਚਲਿਆ ਗਿਆ ਤਾਂ ਪਾਣੀ ਸ਼ੁਰੂ ਆ, ਜੇ ਜ਼ਿਆਦਾ ਉੱਪਰ ਚਲਾ ਗਿਆ ਤਾਂ ਜ਼ਿਆਦਾ ਗਾ, ਇਹ ਰੇਂਜ 'ਚ ਰਹਿਣਾ ਪੈਣਾ ਆਹ ਕਰਾਪ ਲਈ। ਉਦਾਂ ਜਿਹੜਾ ਬਦਾਮਾਂ ਦਾ ਜੜ ਆ, ਉਹ ਇੱਥੇ 2 ਫੁੱਟ ਤੱਕ ਹੀ ਮੈਕਸਿਮਮ 20 ਇੰਚ ਤੱਕ ਹੀ ਆ, ਜਿੱਥੇ ਫੀਡਰ ਰੂਟ ਆ, ਜਿੱਥੇ ਉੱਥੇ ਤੱਕ ਹੀ ਜਾਣੀ, ਉਹ ਤੋਂ ਥੱਲੇ ਨਹੀਂ ਉਹਦੇ ਜਾਣਾ। ਉਹਦੇ ਥੱਲੇ ਐਂਕਰ ਰੂਟ ਆ। ਠੀਕ ਹੈ, ਟੈਪ ਰੂਟ ਜਿੱਦਾਂ ਟੈਪ ਰੂਟ ਆ ਜਿਹੜਾ, ਹੈ ਨਾ, ਜੇ ਜਾਣਦੀ ਹੁਣ ਦੇਖਿਆ ਜਾਵੇ ਤਾਂ ਫਿਰ ਬਾਹਲੀਆਂ ਜਿਹੜੀਆਂ ਪ੍ਰੋਬਲਮਾਂ ਆਉਂਦੀਆਂ, ਜਿੱਥੇ ਯੀਲਡ ਦੇ ਇਸ਼ੂ ਆਉਂਦੇ ਆ, ਹਨਾ, ਉੱਥੇ ਹੁਣ ਕਈ ਜਾਣਦੀ ਫਾਰਮਰਸਾਂ ਦੇ ਕਾਲ ਆਉਂਦੇ ਆ, ਉਹ ਕਹਿੰਦੇ ਵੀ ਜਿੱਦਾਂ ਬਈ ਸਾਡੇ ਇੱਕ ਟਰੀ ਆ, ਉਹ ਪੂਰਾ ਲੋਡਡ ਆ ਬਦਾਮ, ਉਹਦੇ ਤੇ ਇੰਨੇ ਆ ਲਿਫ ਰਿਹਾ ਗਾ, ਨਾਲ ਦਾ ਟਰੀ ਆ ਉਹ ਤੇ ਹੈ ਹੀ ਕੋਈ ਨਹੀਂ। ਕੀ ਕਾਰਨ, ਹਨਾ, ਵੀ ਕਾਰਨ ਕੀ ਆ? ਉਹਦੇ ਕਾਰਨ ਇਹ ਆ ਕਿ ਜਿਹੜੀ ਮੈਨੇਜਮੈਂਟ ਆਪਾਂ ਕਰ ਰਹੇ ਆ ਨਾ, ਉਹ ਤੁੱਕੇ ਨਾ ਕਰ ਰਹੇ ਆ, ਹਨਾ। ਅਸੀਂ ਵੀ ਪਾਣੀ ਵੀ ਲਾਇਆ ਸੀ, ਅਸੀਂ ਆਹ ਵੀ ਕੀਤਾ ਸੀ ਕਿ ਧਰਤੀ ਹੇਠਾਂ ਤੋਂ ਸੇਮ ਨਹੀਂ ਗੀ, ਉਹਦੇ ਅੱਡੋ ਅੱਡ ਡਿਫਰੈਂਸ। ਅੱਛਾ, ਇੰਨੇ 10-15 ਫੁੱਟ 'ਚ ਫਰਕ ਆ? ਇਹ ਤਾਂ ਜਾਣੀ ਦੀ ਨਾਲਦਿਆਂ 'ਚ ਥੋੜੇ 'ਚ ਹੀ ਫਰਕ ਪੈ ਜਾਂਦਾ, ਹਨਾ। ਫਿਰ ਜਿੱਥੇ ਤੁਹਾਡੇ ਪਡਲਿੰਗ ਹੁੰਦੀ ਆ, ਉੱਥੇ ਕਈਆਂ ਦੇ ਨੂਨ ਆਉਂਦਾ, ਕਈਆਂ ਦੇ ਹੋਰ ਜਾਣ ਦੀ ਬਾਇਓਕਾਰਬਨੇਟਸ ਆਉਂਦੇ ਆ। ਜਿਹੜਾ ਮਾੜਾ ਪਾਣੀ ਆ, ਜਦੋਂ ਉੱਥੇ ਖੜਾ ਹੋ ਜਾਂਦਾ, ਜਿੱਥੇ ਉਹਨੇ ਪਰਤ ਬਣਾ ਦੇਣੀ ਆ, ਤੇ ਉਹ ਜਾਂਦੀ ਨੀ ਗੀ, ਉਹ ਟੁੱਟਦੀ ਨੀ ਗੀ। ਤੇ ਫਿਰ ਇਸ ਕਰਕੇ ਉਹਨਾਂ ਦੇ ਹੁਣ ਦੇਖੋ, ਜਿਹੜੀ ਮੈਕਸਿਮਮ ਬਦਾਮਾਂ ਦੀ ਯੀਲਡ ਆ, ਉਹ 4000 ਲਾ ਲਓ, ਜਾਂਦੀ ਵੱਧ ਵੀ ਲੋਕ ਕੱਢਦੇ ਆ, ਪਰ ਤੁਸੀਂ 4000 ਪਾਉਂਡ ਲਾ ਲਓ ਜੇ ਤੁਸੀਂ ਆਮ ਕੱਢਦੇ ਆ। ਤੇ 1000 ਪਾਉਂਡ ਵਾਲੇ ਵੀ ਹੈਗੇ ਆ, 1200 ਵਾਲੇ ਵੀ ਹੈਗੇ ਆ। ਸੋ ਜਿਹੜੇ 1000-1200 ਪਾਉਂਡ ਕੱਢਦੇ ਆ, ਰੂਟ ਤਾਂ ਸੇਮ ਆ, ਤੇ ਉਹ 4000 ਨਾਲ ਜੇ ਕੰਪੇਅਰ ਕਰੋ, ਉਹਦੇ ਵਿੱਚ ਇਹ ਗਿਣਿਆ ਜਾਂਦਾ ਕਿ ਜਿਹੜਾ ਤੁਹਾਡਾ ਮਿੱਟੀ ਆ, ਤੁਹਾਡੀ ਪਾਣੀ ਆ, ਤੁਹਾਡੇ ਜਿਹੜੇ ਮੈਨੇਜਮੈਂਟ ਪ੍ਰੈਕਟਿਸਿਸ ਆ ਨਾ, ਜਿੱਦਾਂ ਖੇਤਾਂ ਦੇ ਕਰਦੇ, ਉਹ ਠੀਕ ਨਹੀਂ ਗੇ। ਠੀਕ ਹੈ, ਵੀ ਉਹਨੂੰ ਠੀਕ ਕਰਨਾ ਪੈਣਾਗਾ, ਤੇ ਤਾਂ ਜਾ ਕੇ ਤੁਹਾਡਾ ਮਾੜਾ। ਅੱਛਾ, ਇਹ ਹੁਣ ਇਸੇ ਦਰਮਿਆਨ ਆਪਾਂ ਰੀਸੈਂਟਲੀ ਇਹ ਵੀ ਇੱਕ ਸੁਣੀ ਆਪਾਂ, ਚਲੋ ਹੁਣ ਟਰੀ ਦੀ ਮੇਨਟੇਨੈਂਸ ਤੇ ਉਹ ਸਾਰੀਆਂ ਚੀਜ਼ਾਂ ਦੀ ਆਪਾਂ ਨਾਲ ਗੱਲ ਕਰ ਰਹੇ, ਲੀਵਸ ਦੀ ਗੱਲ ਕੀਤੀ, ਜਿਹੜਾ ਰੈੱਡ ਲੀਫ ਬਲੌਚ ਇਸ਼ੂ ਆ, ਉਹ ਹੈ, ਇਹ ਕਿਹੜੇ ਜ਼ਿਆਦਾ ਖੇਤਰ ਦੇ ਵਿੱਚ ਆਪਾਂ ਨੂੰ ਦੇਖਣ ਨੂੰ ਮਿਲਿਆ, ਤੇ ਹੈ ਕੀ ਆ ਇਸ਼ੂ? ਸੋ ਬੇਸਿਕਲੀ ਪਹਿਲਾਂ ਇਹ ਨਾ ਰਿਪੋਰਟ ਕੀਤਾ ਸੀਗਾ, ਆਪਣੇ ਜਤਿੰਦਰਾ ਹੈਗੇ ਆ, ਜਿਹੜੇ ਇੱਥੇ ਸਟਾਕਟਨ ਲੋਡਾਈ ਕੋਲੇ ਆ, ਉਹਨਾਂ ਨੇ ਕਾਫੀ ਪੱਗ ਦੇ ਉੱਪਰ ਆਰਟੀਕਲਸ ਪਾਏ ਸੀਗੇ ਇਹਨਾਂ ਦੇ, ਠੀਕ ਹੈ, ਰੈੱਡ ਲੀਫ ਬਲੌਚ ਦੇ। ਓਕੇ,
ਕਿ ਵੀ ਬਦਾਮਾਂ ਦੇ ਵਿੱਚ ਇਹ ਪਹਿਲਾਂ ਉੱਥੇ ਆਸਟ੍ਰੇਲੀਆ ਵੱਲ ਦੇਖਿਆ, ਹੁਣ ਇੱਥੇ ਦੇਖਣਾ ਸ਼ੁਰੂ ਹੋ ਗਿਆ ਹੋਰ ਕੰਟਰੀਆਂ ਨਾਲੋਂ, ਠੀਕ ਹੈ। ਹਨਾ। ਉਹ ਹੋ ਕੀ ਰਿਹਾ ਸੀ, ਜਿੰਨੀ ਕੁ ਸੋ ਫਾਰ ਸਟੱਡੀ ਹੋਈ ਆ ਨਾ, ਕਿ ਜਿਹੜੇ ਉਹਦੇ ਸਿੰਪਟਮਸ ਆ ਉਹਦੇ ਨਾ ਜਾਣਦੀ ਪੱਤਿਆਂ ਦੇ ਕਿਸੇ ਤੇ ਲਾਲ ਜਿਹਾ ਪਹਿਲਾਂ ਰੰਗ ਆ ਜਾਂਦਾ, ਓਕੇ, ਲਾਲ ਰੰਗ ਤੋਂ ਮੁੜ ਕੇ ਫਿਰ ਉਹ ਸੁੱਕਣਾ ਸ਼ੁਰੂ ਹੋ ਜਾਂਦਾ। ਆਪਣੇ ਅੱਜ ਪੱਗ ਤੇ ਵੀ ਪਾਏ ਸੀ, ਕਈ ਵਾਰੀ ਤਾਂ ਸਾਰੇ ਦਾ ਸਾਰਾ ਟਰੀ ਹੋਈ ਦੇ ਪੱਤੇ ਸੁੱਕ ਜਾਂਦੇ ਆ, ਉਹਨੇ ਵੀ ਉਹ ਟਰੀ ਮਰਿਆ, ਪੱਤੇ ਸੁੱਕ ਗਏ, ਓਕੇ, ਹਨਾ। ਠੀਕ ਹੈ। ਤੇ ਬਾਹਲੇ ਆ ਰਹੀ ਜੇ ਕਈਆਂ ਖੇਤਾਂ ਦੇ ਵਿੱਚ ਹੈਗਾਗਾ ਕਿ ਥਰੂ ਆਊਟ ਖੇਤਾਂ 'ਚ ਨਾ ਉਹ ਤੁਸੀਂ ਲਾਲ ਦੇ ਨਾ ਉਹ ਥੱਪੇ ਦੇ ਸਪਾਟ ਦੇਖੋਗੇ, ਕਈਆਂ ਦੇ ਛੋਟੇ ਆ, ਕਈਆਂ ਦੇ ਵੱਡੇ ਆ, ਹਨਾ। ਉਹ ਮੋਸਟਲੀ ਜਾਣੀ ਦੀ ਹੈਗੀ ਆ ਕਿ ਫੰਗਸਾਈਡਸ ਹੈਗੀਆਂ ਗਿਆ ਉਹਦੇ ਵਿੱਚ। ਸੋ ਇਹ ਫੰਗਸ ਆ, ਫੰਗਸ ਆ ਇੱਕ ਤਰ੍ਹਾਂ ਜਿਹੜੀ ਦਾ, ਰੈਡ ਲੀਫ ਹਨਾ। ਬਲੌਚ ਆ। ਹਾਂ, ਹਲੇ ਸਟੱਡੀ ਬਹੁਤ ਹੋ ਰਹੀ ਆ। ਪਰ ਫਾਰਮਰਸ ਕਈਆਂ ਦੇ ਜਿਨ੍ਹਾਂ ਦੇ ਹੋਇਆਗਾ, ਹਨਾ, ਹੁਣ ਬਾਹਲੇ PCA ਤਾਂ ਉਹਨਾਂ ਨੇ ਮੌਕਾ ਜਿਹੜੇ ਤਾਂ ਸਟੱਡੀ ਕੀਤੀ ਆ, ਹਨਾ, UC ਐਕਸਟੈਂਸ਼ਨ ਨੇ, ਉਹ ਤਾਂ ਕਹਿੰਦੇ ਵੀ ਇਸ ਵਕਤ ਕੋਈ ਵੀ ਸਪਰੇ ਉਹ ਤੇ ਇਫੈਕਟਿਵ ਨਹੀਂ ਗੀ। ਅੱਛਾ, ਜਿਹੜੀ ਉਹ ਕਹਿੰਦੇ ਆ, ਜਿਹੜੇ ਉਹ ਕਹਿੰਦੇ ਆ ਵੀ ਜਾਂਦੀ ਜੋ ਕੁਝ ਕਈ ਵਾਰੀ ਤੁਹਾਡੇ ਥੱਪਾ ਰਹਿ ਜੂ, ਕਈ ਵਾਰੀ ਉਹ ਜਿਹੜਾ ਜਾਂਦੀ ਸਾਰਾ ਲੀਫ ਮਰ ਜੂਗਾ, ਪਰ ਕਈ ਜਾਣੀ ਦੀ ਆਪਣੇ ਕੰਪਨੀਆਂ ਹੈਗੀਆਂ ਉਹ ਵੇਚ ਰਹੀਆਂ ਵੀ ਤੁਸੀਂ ਫੰਜਸਾਈਡ ਦੀ ਹੁਣ ਸਪਰੇ ਕਰੋ ਤੇ ਇੱਕਦਮ ਵੀ ਜਾਂਦੀ ਇਹ ਹਟ ਜੂਗਾ, ਹਨਾ। ਸੋ ਇਹ ਕੰਟਰਡਿਕਟਰੀ ਹੈ ਦੋਨਾਂ ਪਾਸਿਆਂ ਤੋਂ। ਜਿਨ੍ਹਾਂ ਨੇ ਸਟੱਡੀ ਜ਼ਿਆਦਾ ਕੀਤੀ ਉਹ ਕਹਿੰਦੇ ਇਫੈਕਟਿਵ ਨਹੀਂ। ਇਫੈਕਟਿਵ ਇਹ ਉਦੋਂ ਹੋਣਾ ਜਿਹੜੇ ਕਿ ਲੋਕਾਂ ਦੇ ਸਾਰੇ ਖੇਤਾਂ 'ਚ ਹੈ ਨਹੀਂਗਾ। ਜਿਹੜੇ ਫਾਰਮਰਾਂ ਨੇ ਜਦੋਂ ਪੈਡਲ ਫਾਲ ਹੁੰਦਾ, ਜਦੋਂ ਫੁੱਲਾਂ ਦੇ ਪੱਤੇ ਡਿੱਗਦੇ ਆ, 2 ਵੀਕਾਂ ਬਾਅਦ ਇੱਕ ਸਪਰੇ ਹੁੰਦੀ ਆ, ਜਦੋਂ ਜਿਨ੍ਹਾਂ ਨੇ ਤਾਂ ਫੰਜਸਾਈਡ ਉਹ ਕਰਤੀ ਉਦੋਂ, ਉਹ ਖੇਤਾਂ ਦੇ ਵਿੱਚ ਇਹ ਸਿੰਪਟਮ ਹੈ ਨਹੀਂਗੇ। ਤੇ ਇਹਨਾਂ ਦੇ ਇਫੈਕਟ ਕੀ ਆ, ਜਿਨ੍ਹਾਂ ਦੇ ਹੈਗੇ ਆ ਉਹ ਪੱਤੇ ਡਿੱਗਣਗੇ, ਉਹ ਪੱਤੇ ਜਾਣੀ ਦੀ ਜਿਹੜੀ એનર્ਜੀ ਟਰੀ ਨੂੰ ਚਾਹੀਦੀ ਆ ਬਰਡਸ ਬਣਾਉਣ ਲਈ, ਆਪਾਂ ਗੱਲ ਕਰਦੇ ਅਗਲੇ ਸਾਲ ਦੇ ਕ੍ਰਾਪ, ਫੈਕਟਰੀ ਬੰਦ ਹੋ ਰਹੀ ਆ ਉਹਨਾਂ ਦੇ ਕ੍ਰਾਪ, ਜਦੋਂ ਕੰਮ ਹੀ ਕੋਈ ਨਹੀਂ ਰਿਹਾ ਤਾਂ ਫਿਰ ਕੰਮ ਕਿੱਦਾਂ ਚੱਲੂਗਾ। ਹਾਂਜੀ, ਇੰਪੈਕਟ ਹੋਣਾਗਾ। ਸੋ ਜਿਹੜਾ ਰੈਡ ਲੀਫ ਡਰਾਪ ਇਹ ਬੜਾ ਜਾਣੀ ਦੀ ਸੀਰੀਅਸ ਇਸ਼ੂ ਆ। ਹਾਂ, ਜਲੰਧਰਾਂ ਨੇ ਬੜਾ ਹੀ ਜਾਣੀ ਦੀ ਕਾਫੀ ਆਰਟੀਕਲਸ ਪਾਏ ਸੀਗੇ, ਬਹੁਤ ਸ਼ੇਅਰ ਕੀਤੇ ਸੀ ਆਪਾਂ। ਅੱਜ ਉਹਨਾਂ ਨੇ ਜਿਹੜਾ ਪੱਗ ਤੇ ਵੀ ਆਪਾਂ ਪਾਇਆ ਜੋ ਭੇਜਿਆ ਸੀਗਾ, ਜੀ ਵੀ ਉਹਨੂੰ ਪੜ੍ਹੋ, ਉਹਨਾਂ ਨੂੰ ਪੱਤਿਆਂ ਨੂੰ ਦੇਖੋ ਵੀ ਇਹ ਸਾਡੇ ਹੈਗੇ ਆ, ਹੈ। ਤੇ ਉਹ ਕਹਿੰਦੇ ਵੀ ਜਾਣਦੀ ਮੋਸਟਲੀ ਇਹਦਾ ਕੋਈ ਇਸ ਵਕਤ ਸੋਲੂਸ਼ਨ ਹੈ ਨਹੀਂ। ਤੇ ਦੂਸਰਾ ਇਹ ਆ ਵੀ ਜਦੋਂ ਹਾਰਵੈਸਟ ਹੋਗੀ, ਜਿਹੜੇ ਇਹ ਪੱਤੇ ਆ ਇਹ ਤੁਹਾਨੂੰ ਡਿਸਟਰੋਏ ਕਰਨੇ ਪੈਣੇ ਆ। ਅੱਛਾ, ਜਾਣਦੀ ਇਉਂ ਨਹੀਂ ਵੀ ਇਕੱਠੇ ਕਰਕੇ ਵੇਚਣਾ ਪਏ ਰਹਿਣ, ਨਹੀਂ, ਇਕੱਠੇ ਕਰਕੇ ਉਹਨਾਂ ਨੂੰ ਵਿੱਚ ਧਰਤੀ ਦੇ ਪਾਵੋ ਕਿ ਅੱਗ ਲਾਓ। ਨਹੀਂ, ਅੱਗ ਤਾਂ ਲੱਗਣੀ ਨਹੀਂ, ਸਾਰੇ ਖੇਤ ਨੂੰ ਕਿੱਥੋਂ ਵੀ ਜਾਂਦੀ, ਇਹਨਾਂ ਨੂੰ ਇਕੱਠੇ ਕਰਕੇ ਧਰਤੀ ਦੇ ਵਿੱਚ ਪਾਵੋ। ਜੇ ਤੁਸੀਂ ਦੱਬੋ, ਜੇ ਨਾ ਦੱਬੇ ਗਾਹਾਂ ਨੂੰ ਇਹ ਤੁਹਾਡੇ ਬਿਮਾਰੀਆਂ ਵਧਣਗੀਆਂ। ਜਿੱਦਾਂ ਨੇਵਲ ਔਰੰਜ ਦਾ, ਜਿੱਦਾਂ ਨੇਵਲ ਔਰੰਜ ਸੇਮ ਚੀਜ਼ ਆ ਰਹੀ ਆ। ਹਾਂ, ਤੇ ਇਹਨਾਂ ਦੇ ਜਿਹੜੇ ਤੁਹਾਡੇ ਆਪਦੇ ਪ੍ਰੈਕਟਿਸਿਸ ਆ ਨਾ ਉਹ ਕਾਫੀ ਚੇਂਜ ਕਰਨੇ ਪੈਣੇ ਆ। ਜਿਨ੍ਹਾਂ ਨੇ ਕਰ ਲਿਆ ਉਹ ਬੈਨੀਫਿਟ ਰਹਿਣਗੇ, ਜਿਨ੍ਹਾਂ ਨੇ ਨਹੀਂ ਕੀਤਾ ਉਹਨਾਂ ਦੇ ਅਗਲੇ ਸਾਲ ਇਦੋਂ ਵੀ ਜ਼ਿਆਦਾ ਬਿਮਾਰੀ ਲੱਗੂਗੀ, ਹੈਨਾ। ਹੁਣ ਕਈ ਭਾਈ ਬੰਦਾ ਜਿਹੜੇ ਦੇਖਿਆ, ਉਹਨਾਂ ਨੇ ਦੇਖਿਆ ਵੀ ਸਾਡੇ ਗੁਆਂਢੀ ਦੇ ਹੈ ਨੀ ਗੀ, ਭਾਈ ਗੁਆਂਢੀ ਨੇ ਸਪਰੇਅ ਕੀਤੀ ਸੀ, ਠੀਕ ਹੈ, ਉਦੋਂ ਫੰਜਸਾਈਡ ਸਪਰੇਅ, ਮਤਲਬ ਕੰਮ ਕਰਦੀ ਹੈ ਇਹਦਾ ਮਤਲਬ ਸਪਰੇਅ। ਹਾਂ, ਨਹੀਂ ਕਰਦੀ ਆ, ਕਰਦੀ। ਫਿਰ ਉਹ ਦੂਜੇ ਕਹਿੰਦੇ ਆ ਵੀ ਅਜੇ ਨਹੀਂ ਕਰਦੀ। ਨਹੀਂ, ਕਈ ਸਾਲਾਂ ਦੇ ਵਿੱਚ ਨਾ ਅੱਗੇ ਜਦੋਂ ਆਪਣੇ ਟੈਂਪਰੇਚਰ ਜ਼ਿਆਦਾ ਰਹੇ, ਬਾਹਲੀਆਂ ਚੀਜ਼ਾਂ ਆਪੇ ਹੀ ਮਰ ਜਾਂਦੀਆਂ। ਜਦੋਂ ਨਮੀ ਰਹਿੰਦੀ ਆ ਤੇ ਟੈਂਪਰੇਚਰ ਡਾਊਨ ਰਹਿੰਦਾ, ਫਿਰ ਇਦਾਂ ਦੀਆਂ ਚੀਜ਼ਾਂ ਜ਼ਿਆਦਾ ਹੁੰਦੀਆਂ। ਹਾਂ, ਜੇ ਤੁਸੀਂ ਸਪਰੇਅ ਕਰਦੇ ਆ $40-50 $60 ਏਕੜ ਦੀ ਕਾਸਟ ਆਉਂਦੀ ਆ, ਉਹ ਕਾਸਟ ਬਚਾਉਣ ਦੇ ਲਈ ਇਹ ਸਾਰੇ ਟ੍ਰੇਡ ਆਫਸ ਆ, ਹੈਨਾ, ਰਿਸਕ ਮੈਨੇਜਮੈਂਟ ਜਿਨ੍ਹਾਂ ਨੂੰ ਆਪਾਂ ਕਹਿ ਦਈਏ, ਹੈਨਾ। ਪਰ ਜਿਨ੍ਹਾਂ ਦੇ ਹੁਣ ਉਹ ਆਇਆਗਾ ਉਹਨਾਂ ਦੇ ਐਰਕੀ ਵੀ ਇਫੈਕਟ ਕਰੂਗਾ। ਕਿਉਂ, ਜਦੋਂ ਪੱਤਿਆਂ ਨੇ ਸ਼ਟ ਡਾਊਨ ਹੋਣਾ ਸ਼ੁਰੂ ਹੋਇਆ ਨਾ, ਉਹ ਨਟਸ ਨੂੰ ਇਫੈਕਟ ਕਰੂਗਾ ਤੇ ਅਗਲੇ ਸਾਲ ਨੂੰ ਤੁਹਾਡੇ ਵੱਢ ਤੇ ਇਫੈਕਟ ਆਉਣਾਗਾ। ਪਰ ਜੇ ਤੁਸੀਂ ਜਿਹੜੀ ਆਪਾਂ ਸੈਨੀਟੇਸ਼ਨ ਕਹਿੰਦੇ ਆ ਐਂਡ ਆਫ ਦਾ ਈਅਰ, ਉਹਨਾਂ ਪੱਤਿਆਂ ਨੂੰ ਚੰਗੀ ਤਰ੍ਹਾਂ ਕਰਕੇ ਅਗਲੇ ਸਾਲ ਨੂੰ ਜਿਹੜੀ ਪੈਡੋਫਾਲ ਤੋਂ ਦੂਜੀ ਸਪਰੇ ਆ ਉਹ ਮਿਸ ਨਾ ਕਰਿਓ। ਠੀਕ ਹੈ, ਠੀਕ ਹੈ। ਹਾਂਜੀ, ਉਹ ਹੈਗਾਗਾ ਇਹਦੇ ਤੇ ਰੈਡ ਲੀਫ ਬਲਾਚ ਤੇ ਕਾਫੀ ਜਾਣੀ ਦੀ ਇਹ ਖੇਤਾਂ ਦੇ ਵਿੱਚ ਇਸ ਵਾਰ ਦਿਸ ਰਿਹਾ ਇੱਥੇ ਫਰੈਜ਼ਨੋ ਏਰੀਏ 'ਚ, ਹਨਾ। ਚਾਉਚਲਾ ਹੋਇਆ, ਫਰੈਜ਼ਨੋ ਹੋਇਆ, ਥਰੂ ਆਊਟ ਵੈਲੀ ਦੇ ਵਿੱਚ, ਸੈਨ ਵਾਕੀਨ ਵੈਲੀ 'ਚ ਕਾਫੀ ਪਹਿਲਾਂ ਇਹ ਨੌਰਥ 'ਚ ਦੇਖਿਆ ਗਿਆ ਸੀ, ਹਨਾ। ਹੁਣ ਇਹ ਸਾਊਥ ਦੇ ਵਿੱਚ ਆ ਗਿਆ। ਆਈ ਥਿੰਕ ਜਿੱਦਾਂ ਕੋਵਿਡ ਹੈਗਾਗਾ, ਇਦਾਂ ਹੀ ਜਾਣਦੀ ਇਹਨਾਂ ਦੀ ਸਟ੍ਰੇਨ ਆਈ ਵੀ ਆ, ਫਿਰ ਹੁਣ ਮੈਨੇਜ ਹੀ ਕਰਨੀ ਪੈਣੀ ਆ। ਤੇ ਜਿਨ੍ਹਾਂ ਦੇ ਨਹੀਂ ਹੈਗਾ ਉਹਨਾਂ ਨੂੰ ਚਲੋ ਨਹੀਂ ਕਰਨ ਦੀ ਲੋੜ ਸਪਰੇ, ਜਿਨ੍ਹਾਂ ਦੇ ਹੈਗਾ ਉਹਨਾਂ ਨੂੰ ਫਿਰ ਕਰਨੀ ਚਾਹੀਦੀ ਹੈ। ਹਾਂ, ਜਿਨ੍ਹਾਂ ਦੇ ਨਹੀਂ ਹੈਗਾ ਉਹ ਵੀ ਜਾਣਦੀ, ਜੇ ਗੁਆਂਢੀਆਂ ਦੇ ਜ਼ਿਆਦਾ ਗਾ ਨਾ, ਫਿਰ ਇhtiyati ਤੌਰ ਤੇ। ਹਾਂ,
ਤੁਸੀਂ ਆਪਦਾ ਮਾੜਾ ਮੋਟਾ ਕਵਰੇਜ ਕਰੋ, ਠੀਕ ਹੂੰ ਕਰੋ। ਵਾਕਿਆ ਹੈ ਕਿ ਜੋ ਕ੍ਰਾਪ ਆ ਹਨਾ, ਹਲੇ ਕਾਫੀ ਜਿਹੜਾ ਹੁਣ ਆ 2 ਮਹੀਨੇ ਬਹੁਤ ਹੀ ਕ੍ਰਿਟੀਕਲ ਆ ਹਨਾ। ਦੇਖੋ ਜਿਹੜੇ ਕਾਸਟ ਹੈਗੇ ਆ ਉਹ ਬਹੁਤ ਜ਼ਿਆਦਾ ਹੋਏ ਵੇ ਆ, ਠੀਕ ਹੈ ਹਨਾ। ਹੁਣ ਜੇ ਕਿਸੇ ਨੇ ਪੋਟੈਸੀਅਮ ਪਾਉਣਾ ਗਾ, ਬਹੁਤ ਮਹਿੰਗਾ ਗਾ, ਅੱਛਾ ਹਨਾ, ਮਹਿੰਗਾ ਹੀ ਹੋਈ ਜਾਂਦਾ। ਯੂਰੀਆ ਮਹਿੰਗਾ ਯੂਐਨ ਯੂਐਨ ਤਾਂ ਹੁਣ ਨਾਈਟ੍ਰੋਜਨ ਤਾਂ ਪਾਉਂਦਾ ਨਹੀਂ ਇਸ ਵਕਤ, ਉਹ ਸਾਰੇ ਬੰਦ ਆ, ਸਾਰੇ ਬੰਦ ਆ। ਹਾਂ, ਤੇ ਬਹਿੰਦਾ ਬਹੁਤ ਹੋ ਗਿਆ ਸੀ। ਦੇਖੋ ਜਿਹੜੀ ਨਾਈਟ੍ਰੋਜਨ ਸੀਗੀ ਇੱਥੇ UN32 ਆ, ਅਮੋਨੀਅਮ ਆ, ਹੋਰ ਸਾਰਾ UN32 $280 ਤੇ 260 ਤੋਂ ਸ਼ੁਰੂ ਹੋਈ ਸੀ ਲਿਕੁਇਡ ਟਨ। ਹਾਂਜੀ ਇੱਕ ਲਿਕੁਇਡ ਟਨ ਦਾ $260 ਸੀ, ਤੇ ਇਸ ਵਕਤ ਉਹਦਾ $460-65 ਇਹ ਸੀਜ਼ਨ ਦੇ ਸ਼ੁਰੂ ਦੀ ਗੱਲ ਕਰ ਰਹੇ ਹੋ ਤੁਸੀਂ? 200 ਡਬਲ ਹੋ ਗਈ ਪ੍ਰਾਈਸ ਪਿਛਲੇ 4 ਮਹੀਨੇ। ਲੜਾਈ ਤਾਂ 3 ਸਾਲ ਦੀ ਚੱਲਦੀ ਆ ਉੱਥੇ। ਹਾਂਜੀ ਇਹ ਤਾਂ ਹੈਗਾ, ਇੱਥੇ ਉਹ ਫਿਰ ਉਹ ਡਬਲ ਹੋ ਜਾਂਦਾ ਜਦੋਂ ਡਿਮਾਂਡ ਵੱਧਦੀ ਆ। ਐਕਚੁਅਲੀ ਜਦੋਂ ਵੀ ਇਸ਼ੂਜ਼ ਆਏ ਆ ਟੈਰਿਫ ਦੇ, ਫਾਰਮਰਾਂ ਦੇ ਓਵਰਆਲ ਸਾਰਿਆਂ ਨੇ 30 ਤੋਂ 35% ਪ੍ਰਾਈਸਾਂ ਚੱਕਤੀਆਂ। ਅੱਛਾ ਹੈ ਨਾ, ਬਿਜਲੀ ਵਾਲਿਆਂ ਨੇ ਪਹਿਲਾਂ ਚੱਕੀਆਂ, ਫਰਟੀਲਾਈਜ਼ਰ ਕੈਮੀਕਲ ਵਾਲਿਆਂ ਨੇ ਉਹਨਾਂ ਨੇ ਵੀ ਉਸ ਹਿਸਾਬ ਨਾਲ ਚੱਕੀਆਂ ਵੀਆਂ। ਜੇ ਕੋਈ ਇਕੁਇਪਮੈਂਟ ਪਾਰਟਸ ਲੈਣੇ ਆ ਉਹ ਵੀ ਉਹ 30-35% ਵੱਧ ਗਏ ਆ। ਪ੍ਰਾਈਸ ਕਮੋਡਿਟੀ ਦੀ ਉਨੀ ਨਹੀਂ ਵਧੀ ਜਿੰਨਾ ਜਿਹੜੀਆਂ ਇਨਪੁਟਸ ਆ, ਜਿਹੜੀਆਂ ਚੀਜ਼ਾਂ ਚਾਹੀਦੀਆਂ ਉਹ ਵੱਧ ਗਈਆਂ ਗੀਆਂ। ਪਰ ਇਸ ਵਾਰ ਤਾਂ ਬਦਾਮਾਂ ਵਾਲੇ ਖੁਸ਼ ਆ, ਕਹਿੰਦੇ ਵੀ ਪ੍ਰਾਈਸ ਹੁਣ ਵੱਧ ਜਾਣਾ। ਉਹ ਖੁਸ਼ ਪ੍ਰਾਈਸ ਦੇਖ ਕੇ ਹੀ ਹੁੰਦੇ ਆ ਨਾ, ਕਰਕੇ ਹਲੇ ਬਿੱਲ ਪੇ ਨਹੀਂ ਕੀਤੇ। ਜਦੋਂ ਬਿੱਲ ਪੇ ਕਰਨੇ ਪਏ ਆ ਨਾ ਅਗਲੇ ਸਾਲ ਨੂੰ, ਕਈਆਂ ਨੇ ਅਰਲੀ ਲੈ ਲਏ ਆ ਸੀਜ਼ਨ ਦੇ ਵਿੱਚ, ਜਿਹੜੇ ਉਹ ਬੈਟਰ ਰਹਿ ਗਏ ਆ, ਪਰ ਅਗਲੇ ਸਾਲ ਨੂੰ ਤੁਹਾਨੂੰ ਪ੍ਰੈਸ਼ਰ ਬਹੁਤ ਦਿਸੂਗਾ, ਹੈ ਨਾ। ਜਿਹੜੇ ਹਿਸਾਬ ਨਾਲ ਕਾਸਟ ਜਾ ਰਿਹਾ ਬਦਾਮਾਂ ਦੀ ਪ੍ਰਾਈਸ ਇਸ ਵਕਤ $3.5 ਐਵਰੇਜ ਚਾਹੀਦੀ ਆ, ਹੈ ਨਾ। ਜ਼ਿਆਦਾ ਹੀ ਇਦੋਂ ਹੋ ਜਾਣੀ ਆ, ਤੇ ਉਹ ਜਿੰਨੀ ਕੁ ਪ੍ਰਾਈਸ ਵੱਧਦੀ ਆ ਉਦੋਂ ਜ਼ਿਆਦਾ ਜਿਹੜੇ ਸਾਰੇ ਡਾਇਰੈਕਟਲੀ ਇਨਵੋਲਵਡ ਆ ਖੇਤੀਬਾੜੀ 'ਚ ਇਨਪੁਟਸ ਲਈ, ਉਹਨਾਂ ਦੀਆਂ ਪ੍ਰਾਈਸਾਂ ਵੱਧ ਰਹੀਆਂ ਹੈਗੀਆਂ, ਹੈ ਨਾ। ਤੇ ਇਸ ਕਰਕੇ ਹਲੇ ਲੋਕਾਂ ਨੇ ਪੋਟੈਸੀਅਮ ਬਹੁਤ ਘੱਟ ਪਾਇਆ। ਘੱਟ ਪਾਉਣ ਦੇ ਨਾਲ ਇਹ ਕੀ ਆ ਕਿ ਜਿਹੜੇ ਨਟ ਡਿਵੈਲਪਮੈਂਟ ਆ, ਜਾਂ ਜਿਹੜੇ ਗ੍ਰੇਪਾਂ ਦੇ ਵਿੱਚ BNB ਹੁੰਦੀ ਆ, ਉਹ ਘਟਣੀ ਸ਼ੁਰੂ ਹੋ ਜਾਂਦੀ ਆ। ਠੀਕ ਹੈ। ਸੋ ਇੱਕ ਜਿਹੜਾ ਅਕਸਰ ਆਪਣੇ ਜਸਬੀਰ ਜੀ ਇਹ ਵੀ ਕੁਐਸਚਨ ਰਹਿੰਦਾ ਹੋਊਗਾ, ਜਿਹੜੇ ਨਵੇਂ ਵੀ ਆ ਖੇਤੀ 'ਚ, ਜਿਹੜੇ ਘਰਾਂ 'ਚ ਵੀ ਕਰਦੇ ਆ, ਇੱਕੋ ਟਾਈਮ ਦੇ ਉੱਤੇ ਸਾਰੀਆਂ ਖਾਦਾਂ ਖੂਦਾਂ ਪਾ ਦੇਣੀਆਂ ਚਾਹੀਦੀਆਂ ਜਾਂ ਥੋੜਾ ਥੋੜਾ ਕਰਕੇ ਪਾਉਂਦੇ ਰਹਿਣਾ ਚਾਹੀਦਾ? ਟਰੀ ਦੀ ਜਿਹੜੀ ਅਪਲਿਫਟਿੰਗ ਆ ਉਹ ਇੱਕੋ ਟਾਈਮ ਤੇ ਇਕੱਠੀ ਹੁੰਦੀ ਆ, ਜਾਂ ਮੌਸਮ ਦੇ ਹਿਸਾਬ ਨਾਲ ਆਪਾਂ ਕੀ ਸਕੈਜੂਲ ਕੀ ਰੱਖਣਾ ਚਾਹੀਦਾ ਇਸ ਚੀਜ਼ ਦਾ? ਮੈਂ ਇੱਕ ਦੋਸਤ ਆ, ਉਹਦਾ ਐਗਜ਼ਾਮਪਲ ਦੇ ਦਿੰਦਾ। ਉਹਦੇ ਨਾਲ ਗੱਲ ਹੁੰਦੀ ਸੀ, ਠੀਕ ਹੈ ਨਾ, ਕਹਿੰਦੇ ਵੀ ਸਾਡਾ ਬਾਪੂ ਨਾ ਖੇਤੋਂ ਆਇਆ ਤੇ ਉਹ ਲੈ ਗਿਆ ਫਰਟੀਲਾਈਜ਼ਰ, ਉਹਨੇ ਲਿਜਾ ਕੇ ਕਿਆਰੀ 'ਚ ਨਾਲ ਖਿਲਾਰਤਾ, ਤੇ ਉਹਦੇ ਜਿੰਨੇ ਉਹ ਬੂਟੇ ਲਾਏ ਸੀ ਘਰੇ ਉਹ ਮਰ ਗਏ। ਅੱਛਾ, ਹੈ ਨਾ। ਤੇ ਉਹ ਦੂਜੇ ਦਿਨ ਪੁੱਛਦਾ ਜਾ ਕੇ ਵੀ, ਕਹਿੰਦੇ ਵੀ ਇਹ ਕੀ ਚੱਕਰ ਹੋਇਆ, ਇਹ ਕੀ ਚੱਕਰ, ਮੈਂ ਤਾਂ ਫਰਟੀਲਾਈਜ਼ਰ ਜਿੰਨਾ ਚਾਹੀਦਾ ਸੀ ਉਦੋਂ ਜ਼ਿਆਦਾ ਪਾਤਾ। ਉਹ ਕਹਿੰਦਾ ਵੀ ਬਾਪੂ ਦੇਖੋ, ਅਸੀਂ ਤੁਹਾਨੂੰ ਤਾਂ ਇੱਕ ਜਾਣੇ ਦੀ ਨਾ ਜਿਹੜਾ ਉਹ ਕੈਪ ਆ, ਇੰਨਾ ਫਰਟੀਲਾਈਜ਼ਰ ਚਾਹੀਦਾ ਸੀ, ਤੇ ਤੁਸੀਂ ਤਾਂ ਪਾਤੀ ਬੋਤਲ ਵਿੱਚ। ਉਹਨੇ ਸਾਰੀਆਂ ਜੜਾਂ ਸਾੜਤੀਆਂ, ਗਰਮ ਹੋ ਗਿਆ ਕੰਮ, ਗਰਮ ਹੋ ਗਿਆ। ਹੁਣ ਜਿੱਥੇ ਕੰਪੋਸਟ ਵੀ ਆ, ਮਨੋਰ ਵੀ ਆ, ਜਿੱਥੇ ਤੁਸੀਂ ਕੰਪੋਸਟ ਮਨੋਰ ਜ਼ਿਆਦਾ ਪਾਉਨੇ ਆ, ਉੱਥੇ ਸਬਜ਼ੀਆਂ ਲਾ ਦੋ ਤੇ ਸਬਜ਼ੀਆਂ ਹੋਣਗੀਆਂ ਨਹੀਂ, ਸੜ ਜਾਂਦੀਆਂ, ਸੜ ਜਾਂਦੀਆਂ। ਉਹ ਇੰਨਾ ਨਹੀਂ ਚਾਹੀਦਾ, ਹੈ ਨਾ। ਤੇ ਹੁਣ ਤੁਸੀਂ ਦੇਖੋ ਜੋ ਖੇਤਾਂ ਦੇ ਵਿੱਚ ਪਾਈਦਾ, ਜਦੋਂ ਅਸੀਂ 10 ਗੈਲਨ 1 ਏਕੜ ਨੂੰ ਪਾਉਨੇ ਆ ਕੋਈ ਚੀਜ਼ ਪਾਣੀ ਡ੍ਰਿਪ ਸਿਸਟਮ ਦੇ ਥਰੂ, ਤੇ ਤੁਹਾਡਾ ਉਹਦੇ ਨਾਲ 500 ਗੈਲਨ ਮਿੰਟ ਦੇ ਪਾਣੀ ਦੇ ਜਾਂਦੇ ਆ। ਜੀ। ਤੇ ਉਹ ਇੰਨਾ ਡਾਇਲੂਟਡ ਹੋ ਜਾਂਦਾ ਗਾ, ਤੇ ਉਹ ਬਹੁਤ ਥੋੜੀ ਜਿਹੀ ਮਾਤਰਾ ਉਹਦੀ ਰਹਿ ਜਾਂਦੀ ਆ, ਜਿੰਨੀ ਕੁ ਚਾਹੀਦੀ ਆ। ਤੇ ਫਿਰ ਜਿਹੜਾ ਤੁਹਾਡਾ ਕੁਐਸਚਨ ਸੀ ਵੀ ਕਿਹੜੀ ਚੀਜ਼ ਕਦੋਂ ਚਾਹੀਦੀ, ਹੈ ਨਾ। ਜਦੋਂ ਤਾਂ ਗਰੋਥ ਸਾਈਕਲ ਆਉਂਦਾ ਗਾ, ਪਹਿਲਾਂ ਜਦੋਂ ਵੱਧਦੇ ਆ, ਡਾਹਣੀਆਂ ਹੁੰਦੀਆਂ, ਪੱਤੇ ਵੱਧਦੇ ਆ, ਉਦੋਂ ਤਾਂ ਨਾਈਟ੍ਰੋਜਨ ਦੀ ਜ਼ਿਆਦਾ ਲੋੜ ਆ। ਠੀਕ ਆ, ਹੈ ਨਾ। ਪਰ ਦੂਜੇ ਵੀ ਮਾਈਕਰੋ ਨਿਊਟ੍ਰੀਐਂਟ ਚਾਹੀਦੇ ਆ, ਜੇ ਉਹ ਨਾ ਹੋਣ ਤਾਂ ਤੁਹਾਡੀ ਗਰੋਥ ਨਹੀਂ ਹੁੰਦੀ, ਹੈ ਨਾ। ਜੇ ਬਾਕੀ ਸਾਰੀਆਂ ਚੀਜ਼ਾਂ ਹੈਗੀਆਂ ਲੈਵਲ ਤੇ ਜਿਹੜੀਆਂ ਵੀ ਇਹ ਜੋ ਵੀ ਇਹ ਚੀਜ਼ਾਂ ਹੈਗੀਆਂ, ਇਹਨਾਂ ਦੀ ਜਿਹੜੀ ਮਾਤਰਾ ਰੂਟ ਸਿਸਟਮ ਚਾਹੀਦੀ ਬਹੁਤ ਘੱਟ ਆ, ਮਾੜੀ ਜਿਹੀ ਚਾਹੀਦੀ ਹੁੰਦੀ ਆ ਇਹਨਾਂ ਨੂੰ, ਬਾਲੀ ਨਹੀਂ। ਨਹੀਂ, ਲੀਚ ਨਹੀਂ ਕਰਦੀ ਬਾਲੀ, ਉਹ ਨੁਕਸਾਨ ਕਰਦੀ ਆ, ਹੈ ਨਾ। ਤੇ ਲੀਚ ਵੀ ਕਰ ਜਾਂਦੀ ਆ,
ਤੁਸੀਂ ਫਿਰ ਹੁਣ ਕੁਐਸਚਨ ਆ ਵੀ ਐਪਲੀਕੇਸ਼ਨ ਕਿੰਨੇ ਕੁ ਦੀ ਹੋਣੀ ਚਾਹੀਦੀ ਹੈ ਏਕੜ ਦੇ ਵਿੱਚ, ਫਿਰ ਕਈਆਂ ਤੇ 7 ਗੈਲਨ, ਕਈਆਂ ਦੇ 10 ਆ, ਕਿਤੇ ਜ਼ਿਆਦਾ ਵੀ ਆ। ਤੇ ਫੋਲੀਅਰ ਵੀ ਸੇਮ ਆ ਚੀਜ਼ਾਂ, ਠੀਕ ਹੈ। ਵੀ ਕਿੰਨਾ ਪਾਉਨੇ ਆ। ਸੋ ਹੂੰ ਇਹ ਜਿਹੜੀਆਂ ਸਾਰੀਆਂ ਚੀਜ਼ਾਂ ਨਾ, ਇਹ ਬਾਹਲਾ ਵੀ ਨਹੀਂ ਚੰਗਾ ਤੇ ਘੱਟ ਵੀ ਮਾੜਾ ਗਾ। ਜਿੰਨਾ ਚਾਹੀਦਾ ਉਨਾ ਹੀ ਹੋਣਾ ਜਿੰਨਾ ਚਾਹੀਦਾ। ਚਾਹੀਦਾ ਓਨਾ ਹੋਣਾ ਚਾਹੀਦਾ। ਨਾਈਟ੍ਰੋਜਨ ਤੋਂ ਸ਼ੁਰੂ ਹੁੰਦੀ ਆ, ਕੈਲਸ਼ੀਅਮ ਆ ਜਾਂਦੀ ਆ, ਹੂੰ ਕਈ ਚੀਜ਼ ਬੋਰਾਨ ਤੇ ਜਿੱਦਾਂ ਹੁਣ ਪਿਸਤਾ ਜ਼ਿੰਕ ਬਹੁਤ ਲੈਂਦੇ ਆ ਹਰ ਵੀਕ, ਠੀਕ ਹੈ। ਉਹਨਾਂ ਨੂੰ ਥੋੜੀ ਥੋੜੀ ਚਾਹੀਦੀ ਆ। ਜੇ ਤੁਸੀਂ ਇੱਕ ਚੀਜ਼ ਘਟਾ ਦਿਓਗੇ ਉਹ ਸਾਰਾ ਬੂਟਾ ਉੱਥੇ ਖੜ ਜਾਊਗਾ, ਫਰਕ ਪੈ ਜਾਂਦਾ, ਸ਼ੌਕ ਤੇ ਹੈਨਾ। ਚਲੇ ਜੂ। ਹਾਂ, ਸ਼ਾਕ ਚਲਾ ਜਾਂਦਾ, ਫਿਰ ਤੁਹਾਡੇ ਕ੍ਰਾਪ ਤੋਂ ਇਫੈਕਟ ਹੋਣਾ ਸ਼ੁਰੂ ਹੋ ਜਾਂਦਾ। ਸੋ ਇਸ ਕਰਕੇ ਨਾ ਜਿਹੜੇ ਵੀ ਜਾਣੀ ਦੀ ਰੇਟਸ ਯੂਜ਼ ਕਰਨੇ ਆ, ਉਹ ਬਹੁਤ ਡਿਟਰਮਿਨ ਕਰਦੇ ਆ ਕਿ ਤੁਹਾਡੇ ਕ੍ਰਾਪ ਤੇ ਇਹ ਜਿਹੜੇ ਰੇਟਸ ਆ, ਕਦੋਂ ਕਿੱਥੇ ਕਿੰਨਾ ਪਾਉਣਾ, ਇਹ ਜਿਹੜੇ ਸਕੈਜੂਲ ਆ, ਇਹ ਯੂਨੀਵਰਸਿਟੀਆਂ ਵੱਲੋਂ UCANR ਉਹਨਾਂ ਵੱਲੋਂ ਦਿੱਤੇ ਗਏ ਹੁੰਦੇ ਆ? ਨਹੀਂ, ਉਹਨਾਂ ਵੱਲੋਂ ਨਾ ਗਾਈਡੈਂਸ ਦਿੱਤੀ ਵੀ ਆ, ਠੀਕ ਹੈ ਵੀ। ਹੈਨਾ। ਓਕੇ। ਹੁਣ ਤੁਸੀਂ ਦੇਖੋ, ਇੱਕ ਖੇਤ ਆ, ਉਹਦੇ ਬੂਟੇ ਸੇਮ ਟਾਈਮ ਤੇ 2 ਖੇਤ ਲੱਗੇ ਆ, ਇੱਕ ਖੇਤ ਦੇ ਬੂਟੇ ਉਹਨਾਂ ਦੀ ਜਿਹੜੀ ਗਰੋਥ ਆ ਅੱਧੀ ਆ ਦੂਜੇ ਨਾਲੋਂ, ਉਹਨਾਂ ਨੇ ਅੱਧੀ ਆ, ਉਹ ਵੀ ਪ੍ਰੋਬਲਮ ਆ ਵੀ ਕਾਹਤੋਂ ਆ। ਉਹਨਾਂ ਨੇ ਖਾਦ ਓਨੀ ਹੀ ਚੱਕਣੀ ਆ, ਜਿਹੜੇ ਡਬਲ ਹੋਏ ਵੇ ਆ ਉਹਨਾਂ ਨੇ ਜ਼ਿਆਦਾ ਚਾਹੀਦੀ ਆ। ਸੋ ਉਹਨਾਂ ਨੇ ਗਾਈਡਲਾਈਨਸ ਦਿੱਤੀਆਂ ਵੀਆਂ ਵੀ ਜਾਣੀ ਦੀ, ਜਿੱਦਾਂ ਹੁਣ 69 ਪਾਉਂਡ ਨਾਈਟ੍ਰੋਜਨ ਚਾਹੀਦੀ ਆ 1000 ਪਾਉਂਡ ਬਦਾਮ ਪ੍ਰੋਡਿਊਸ ਕਰਨ ਨੂੰ। ਠੀਕ ਹੈ। ਉਹ ਸਿਰਫ ਗਾਈਡਲਾਈਨ ਆ, ਹੈਨਾ। ਅੰਦਾਜ਼ਾ ਹੈ। ਹਾਂ, ਨਾਈਟ੍ਰੋਜਨ ਕਿੱਥੋਂ ਆਉਂਦੀ ਆ, ਤੁਸੀਂ ਯੂਰੀਆ ਵੀ ਪਾਉਨੇ ਆ, UN32 ਪਾਉਨੇ ਆ, ਪਾਣੀ ਚੋਂ ਵੀ ਆ ਰਹੀ ਆ, ਹਵਾ ਚੋਂ ਵੀ ਆ ਰਹੀ ਆ, ਕਈ ਕੰਪੋਸਟ ਪਾਉਂਦੇ ਆ, ਉਹ ਸਾਰਿਆਂ ਨੂੰ ਰਲਾ ਕੇ ਜਾਣਦੀ ਉਹ ਨੰਬਰ ਇਕੱਠਾ ਅਚੀਵ ਹੁੰਦਾ। ਕਰਨਾ ਹੈ। ਹਾਂ, ਤੇ ਫਿਰ ਹੈਗਾ ਵੀ ਤੁਹਾਨੂੰ ਦੇਖ ਕੇ ਜਾਣਦੀ ਜਿਹੜੇ ਤੁਹਾਡੇ ਨਟ ਸਾਈਜ਼ ਆ, ਕੁਆਲਿਟੀ ਆ, ਉਹ ਜਦੋਂ ਸੈੱਟ ਹੁੰਦਾ ਉਦੋਂ ਹੀ ਵੱਧਦਾਗਾ, ਹੈਨਾ। ਜਦੋਂ ਤੁਸੀਂ ਉਹ 3-4 ਹਫ਼ਤਿਆਂ ਬਾਅਦ ਉਹਨੂੰ ਵਧਾਉਣ ਦੀ ਕੋਸ਼ਿਸ਼ ਕਰੋ, ਉਹਨੇ ਵਧਣਾ ਨਹੀਂਗਾ, ਨਹੀਂ। ਹੈਨਾ। ਹੁਣ ਆ ਜਿਹੜਾ ਜਾਣਦੀ, ਫਿਰ ਉਹਦੇ ਚ ਪਹਿਲਾਂ ਜੈਲਸ ਬਣਦੀਆਂ, ਜੈਲ ਜੀ ਹੁੰਦੀ ਆ, ਗ੍ਰੇਪ ਹੁੰਦਾ, ਉਹਨਾਂ ਚ ਪਾਣੀ ਹੁੰਦਾ, ਉਹਦਾ ਵੀ ਸ਼ੂਗਰ ਜਾਣਦੀ ਕਿੰਨੀ ਬਣਾਉਣੀ, ਉਹ ਵੀ ਟਾਈਮ ਸਿਰ ਆ। ਜੇ ਤੁਸੀਂ ਅਰਲੀ ਚੀਜ਼ ਕਰੋਗੇ, ਜ਼ਿਆਦਾ ਕਰ ਦਿਓਗੇ, ਉਹ ਵੀ ਲੇਟ ਮਿਸ ਹੋ ਜਾਂਦੀ ਆ, ਤੇ ਜੇ ਲੇਟ ਕਰੋਗੇ ਤਾਂ ਹੋਰ ਜ਼ਿਆਦਾ ਲੇਟ। ਬੜਾ ਸਕੈਜੂਲ ਟਾਈਟ ਹੈ ਜੀ। ਬੜਾ ਸਕੈਜੂਲ ਨਹੀਂ, ਦੇਖੋ ਜਾਂਦੀ ਫਾਰਮਰ ਇੱਕ ਤਰ੍ਹਾਂ ਦੇ ਡਾਕਟਰ ਆ ਜਾਂਦੀ ਖੇਤਾਂ ਦੇ ਵਿੱਚ, ਹੈਨਾ। ਜਦੋਂ ਜਾਂਦੇ ਆ, ਦੇਖਦੇ ਆ ਉਹਦੇ ਨਰਵ ਕਿੱਥੇ ਜਾਂਦੀ ਆ, ਬੂਟੇ ਵਧੇ ਆ ਘਟੇ ਆ, ਤੇ ਉੱਥੇ ਹੀ ਜਿਹੜੇ ਜਾਂਦੀ ਖੇਤੀਬਾੜੀ ਦੀ ਜਿਹੜੀ ਮੈਨੇਜਮੈਂਟ ਆ, ਫਰਕ ਆ, ਬਾਕੀ ਉੱਥੇ ਯੀਲਡ ਦਾ ਫਰਕ ਆਉਂਦਾ। ਹਾਂਜੀ ਜੀ, ਚਲੋ ਆਪਾਂ ਇੱਥੇ ਇੱਕ ਬ੍ਰੇਕ ਲੈ ਲੈਂਦੇ ਹਾਂ ਹੁਣ ਜਸਵੀਰ ਜੀ, ਤੇ ਬ੍ਰੇਕ ਤੋਂ ਬਾਅਦ ਚ ਹੋਰ ਗੱਲਬਾਤ ਕਰਾਂਗੇ। ਪਾਰਲੀਅਰ ਦੇ ਵਿੱਚ ਜਿਹੜੀ ਪਾਣੀ ਦਾ ਹੁਣ ਰੌਲਾ ਕਈ ਜਿਹੜੇ ਆ ਉਹ ਚੱਲ ਰਿਹਾ, ਆਪਾਂ ਨੂੰ ਪਤਾ ਹੈ ਇਰੀਗੇਸ਼ਨ ਡਿਸਟ੍ਰਿਕਟ ਚ, GSAs ਚ ਜਿਹੜਾ ਉਹ ਚੱਲ ਰਿਹਾ। ਸੋ ਉਸ ਬਾਬਤ ਆਪਾਂ ਕਰਦੇ ਹਾਂ ਚਰਚਾ, ਕੀ ਰਿਹਾ ਉਹ ਮੀਟਿੰਗ ਦੇ ਵਿੱਚ, ਤੇ ਯੀਲਡ ਦੀ ਜਿਹੜੀ ਚਰਚਾ ਆਪਾਂ ਹੋਰ ਕਰਾਂਗੇ। ਮਿਲਦੇ ਹਾਂ ਇੱਕ ਬ੍ਰੇਕ ਤੋਂ ਬਾਅਦ ਚ।
ਬ੍ਰੇਕ ਤੋਂ ਬਾਅਦ ਇੱਕ ਵਾਰੀ ਫਿਰ ਆਪ ਸਭ ਦਾ ਸਵਾਗਤ ਹੈ ਜੀ ਪ੍ਰੋਗਰਾਮ ਅਪਡੇਟ ਫਾਰਮਿੰਗ 'ਚ। ਆਪਣੇ ਨਾਲ ਜੁੜੇ ਹੋਏ ਨੇ ਅਪਡੇਟ ਫਾਰਮਿੰਗ ਦੇ ਵਿੱਚ ਜਸਬੀਰ ਸਿੰਘ ਸਿੱਧੂ ਜੀ। ਜਸਬੀਰ ਜੀ ਆਇਆਂ ਨੂੰ ਸਵਾਗਤ ਕਰਦੇ ਹਾਂ। ਸਤਿ ਸ੍ਰੀ ਅਕਾਲ ਜੀ ਇੱਕ ਵਾਰੀ ਫਿਰ। ਹਾਂਜੀ ਰਾਜਕਰਮਵੀਰ ਜੀ, ਸਤਿ ਸ੍ਰੀ ਅਕਾਲ। ਆਪਾਂ ਜਿਹੜੀ ਗੱਲਬਾਤ ਕਰ ਰਹੇ ਸੀਗੇ ਪਹਿਲੋਂ ਇਰੀਗੇਸ਼ਨ ਦੀ ਵੀ, ਪਾਣੀ ਦੀ ਵੀ ਕੀਤੀ, ਜ਼ਮੀਨ ਦੀ ਵੀ ਕੀਤੀ, ਨਿਊਟ੍ਰੀਐਂਟਸ ਦੀ ਵੀ ਕੀਤੀ, ਰੈੱਡ ਲੀਫ ਬਲੌਚ ਜਿਹੜਾ ਇਸ਼ੂ ਚੱਲ ਰਿਹਾ ਉਹਦੇ ਬਾਰੇ ਵੀ ਹੋਈ। ਤੇ ਹੁਣ ਤੁਸੀਂ ਰੀਸੈਂਟਲੀ ਇਸ ਪ੍ਰੋਗਰਾਮ ਦੇ ਵਿੱਚ ਆਉਣ ਤੋਂ ਪਹਿਲਾਂ ਪਾਰਲੀਅਰ ਦੇ ਵਿੱਚ ਜੋ ਕਿ ਸੈਂਗਰ ਫਰੈਜ਼ਨੋ ਦੇ ਲਾਗੇ ਇੱਕ ਛੋਟਾ ਜਿਹਾ ਜਿਹੜਾ ਸ਼ਹਿਰ ਆ, ਉੱਥੇ ਵੀ ਪਾਣੀ ਦਾ ਮਸਲਾ ਬਣਿਆ ਪਿਆ। ਉੱਥੇ ਵੀ ਮੀਟਿੰਗ ਸੀਗੀ। ਕੀ ਸੀਗਾ ਜੀ ਇਹ ਪੂਰਾ ਮਸਲਾ ਤੇ ਕੀ ਅਪਡੇਟ ਹੈਗੀ ਆ ਉੱਥੇ ਦੀ ਮੀਟਿੰਗ ਦੀ? ਹਾਂਜੀ ਰਾਜਕਰਮਵੀਰ, ਜੋ ਮਸਲਾ ਤਾਂ ਸਾਰਾ ਸਿਗਮਾ ਦਾ ਜਿਹੜਾ ਆਪਾਂ ਰਿਪੋਰਟ ਕਰਦੇ ਰਹੇ ਆ, ਕੋਈ ਕਿਹੜੇ ਥਾਂ ਤੇ ਆ, ਕੋਈ ਕਿਹੜੇ ਥਾਂ ਤੇ ਜੀ ਹੈ ਨਾ। ਤੇ ਹਰ ਇੱਕ ਹੀ ਜਾਣਦੀ ਜਿਹੜਾ GSA ਆ, ਹੈ ਨਾ, ਜਾਣਦੀ ਇੱਕ ਸਬ ਬੇਸਨ ਦੇ ਵਿੱਚ ਕਿਸੇ ਦੇ 5 GSA ਆ, 7 ਆ, ਉਹ ਵੇਰੀਏਸ਼ਨਸ ਆ ਜੀ, ਹੈ ਨਾ। ਉਹਨਾਂ ਨੂੰ ਸਿਗਮਾ ਕੰਪਲਾਇੰਸ ਕਰਨ ਦੇ ਲਈ ਹੁਣ ਉਹ ਸਮਝਦੇ ਆ ਵੀ ਜਾਣੀ ਦੀ ਇਹ ਓਨਰਸ਼ਿਪ ਅਪਰੂਵ ਕਰਾਉਣ ਦੀ ਫਾਰਮਰਾਂ ਦੀ ਆ। ਅੱਛਾ, ਹੈ ਨਾ। ਤੇ ਉਹਨਾਂ ਦੇ ਅਪਰੂਵ ਕਰਾਉਣ ਦੇ ਲਈ ਜਿਹੜਾ ਮੇਨ ਜਿੱਥੇ ਗੱਲ ਆਉਂਦੀ ਆ ਕਿ ਸਾਨੂੰ ਇੰਨਾ ਪਾਣੀ ਆ, ਇਹਨੂੰ ਅਸੀਂ ਇਸ ਲੈਵਲ ਤੇ ਜਿਹੜਾ ਸਾਡਾ ਨਾ ਸਬ ਬੇਸਨ ਆ ਉਹਨੂੰ ਮੇਨਟੇਨ ਕਿੱਦਾਂ ਕਰ ਸਕਦੇ ਆ। ਜੇ ਉਦੋਂ ਹੇਠਾਂ ਜਾਂਦਾ, ਮਿਨੀਮਮ ਜਾਂਦਾ, ਫਿਰ ਸਟੇਟ ਟੇਕ ਓਵਰ ਕਰਦੀ ਆ। ਸਟੇਟ ਨੇ ਮੁੜ ਕੇ ਫਿਰ ਆਪਦੇ ਜੋ ਰੂਲਸ ਇੰਪਲੀਮੈਂਟ ਕਰਨੇ ਆ ਵੀ ਉਦੋਂ ਹੇਠਾਂ ਨਾ ਜਾਵੇ, ਹੈ ਨਾ। ਤੇ ਉਹ ਹੈਗਾ ਗਾ ਜਿੱਦਾਂ ਅੱਗੇ ਇਹ ਪ੍ਰੋਪੋਜੀਸ਼ਨ ਜਿਹੜਾ 218 ਇਲੈਕਸ਼ਨ ਆ ਨਾ, ਜੋ ਕਿ ਫਾਰਮਰਾਂ ਤੋਂ ਪੁੱਛਦੇ ਆ ਵੀ ਤੁਸੀਂ ਸਾਨੂੰ ਇਹ ਪੈਸੇ ਜ਼ਿਆਦਾ ਚਾਹੀਦੇ ਆ, ਸਾਨੂੰ ਹੋਰ ਫੰਡ ਚਾਹੀਦੇ ਆ ਇਹਨਾਂ ਨੂੰ ਮੇਨਟੇਨ ਕਰਨ ਦੇ ਲਈ, ਵੀ ਤੁਸੀਂ ਪ੍ਰੂਵ ਕਰਦੇ ਆ ਕਿ ਤੁਸੀਂ ਨਹੀਂ ਪ੍ਰੂਵ ਕਰਦੇ। ਉਹਨਾਂ ਦੇ ਵਿੱਚ ਜੋ ਪਹਿਲਾਂ ਪ੍ਰੋਪੋਜੀਸ਼ਨ 218 ਇਲੈਕਸ਼ਨ ਇਹ ਆ ਕਿ ਜਿੰਨੇ ਵੀ ਫਾਰਮਰ ਆ APN, ਜਿੰਨੇ ਵੀ ਉਸ ਕੰਸੋਲੀਡੇਟਿਡ ਇਰੀਗੇਸ਼ਨ ਡਿਸਟ੍ਰਿਕਟ ਆ, CID ਜਿਹਨੂੰ ਕਿਹਾ ਜਾਂਦਾ, ਜਿਹੜਾ ਕਿ ਸੈਂਗਰ, ਸੈਲਮਾ, ਰੇਜ਼ਨ ਸਿਟੀ, ਕਰਦਰਸ, ਇਹ ਸਾਰੇ ਏਰੀਏ 'ਚੋਂ CID ਜਾਂਦੀ ਆ, ਹੈ ਨਾ। ਤੇ ਬਈ ਤੁਸੀਂ ਇਹਨੂੰ ਪ੍ਰੂਵ ਕਰਦੇ ਆ ਕਿ ਇਹਨੂੰ ਤੁਸੀਂ ਜਾਣੀ ਦੀ ਵੋਟ ਯੈਸ ਕਰੋਗੇ ਕਿ ਨੋ। ਜੇ ਤਾਂ ਤੁਸੀਂ ਵੋਟ ਨਾ ਹੀ ਪਾਵੋਗੇ ਤੇ ਯੈਸ ਮੰਨੀ ਜਾਊਗੀ, ਉਹ ਯੈਸ ਮੰਨੀ ਜਾਊਗੀ। ਇਹਦਾ ਮਤਲਬ ਤੁਸੀਂ ਸਪੋਰਟ ਕਰਦੇ ਆ ਵੀ ਇਹ ਅਸੀਂ ਜਿਹੜੇ ਫੀਸ ਇਨਕਰੀਜ਼ ਕਰਨੇ ਆ, ਜਿਹੜੇ ਸਾਨੂੰ ਇੰਪਰੂਵ ਕਰਨ ਦੇ ਲਈ ਜਾਣਦੀ, ਤੁਸੀਂ ਇਹਨਾਂ ਨਾਲ ਅਗਰੀਮੈਂਟ ਆ ਤੇ ਬਈ ਅਸੀਂ ਮੂਹਰੇ ਚੱਲੀਏ। ਤੇ ਜੇ ਤੁਸੀਂ ਜਾਣਦੀ ਨੋ ਕਰਦੇ ਆ, ਫਿਰ ਨੋ ਗਿਣੀ ਜਾਊਗੀ। ਉਹ ਅਗਸਤ ਦੇ ਟਾਈਮ ਤੱਕ ਕਿਹੜਾ ਹੈ ਜਿੱਦਾਂ ਮਡੇਰੇ ਦੇ ਵਿੱਚ ਪਈ ਸੀ ਵੋਟ, ਮਡੇਰੇ 'ਚ ਸੇਮ ਚੀਜ਼ ਪਈ ਸੀ। ਉਹੀ ਜਿਹੜਾ ਪ੍ਰੋਪੋਜੀਸ਼ਨ ਇਹਨਾਂ ਦੀ ਸੀਗੀ 200 ਸਮਥਿੰਗ ਸੀਗੀ, 218 ਸੀ, 218 ਸੀ, ਹੈ ਨਾ। ਉਹ ਇੱਥੇ ਸੇਮ ਨਾਮ ਆ ਜਾਂ ਡਿਫਰੈਂਟ ਆ? ਨਹੀਂ, ਉਹ ਜਿਹੜਾ ਬਾਈ ਲਾ ਉਹ 218 ਇਲੈਕਸ਼ਨ ਕਿਹਾ ਜਾਂਦਾ। ਅੱਛਾ, ਉਹਨੂੰ 280 ਨਹੀਂ ਹੋਣੀ ਆ, ਉਹ 280 ਨਹੀਂ ਹੋਣੀ ਆ। ਤੇ ਇਹ CID ਦੇ ਸਾਰੇ ਕਿਸਾਨਾਂ ਨੂੰ ਆਉਣੀ ਹੈ ਚਿੱਠੀ? CID ਦੇ ਸਾਰੇ ਕਿਸਾਨਾਂ ਨੂੰ ਆਉਣੀ ਆ ਚਿੱਠੀ, ਆਲਰੇਡੀ ਭੇਜਤੀਆਂ ਉਹਨਾਂ ਨੇ। ਅੱਛਾ, ਜੇ ਤੁਹਾਨੂੰ ਨਹੀਂ ਚਿੱਠੀਆਂ ਆਈਆਂ, ਤੁਸੀਂ CID ਦੇ ਆਫਿਸ 'ਚ ਜਾਵੋ। ਇਹ ਕੋਈ ਸਰਟਨ GSA ਦੇ ਜਾਂ ਸਾਰੀਆਂ GSAs ਨੂੰ ਉਹਦੇ ਅੰਡਰ? ਨਹੀਂ, ਜਿਹੜੇ CID ਇੱਕ ਆਪਦਾ ਨਾ GSA ਆ। ਅੱਛਾ, ਇੱਕ ਆਪਣੀ ਇਰੀਗੇਸ਼ਨ ਡਿਸਟ੍ਰਿਕਟ ਵੱਖਰੀ ਆ ਤੇ ਉਹਦੇ ਅੰਡਰ MID ਆ ਉਹਦੇ ਨਾਲ, ਉਹ ਹੈ ਨਾ। ਠੀਕ ਹੈ ਜੀ। ਤੇ ਉਹ ਜਾਣਦੀ ਇਹ ਮੰਗ ਰਹੇ ਆ ਵੀ ਤੁਸੀਂ 218 ਕਰਾਉਂਦੇ ਆ। ਠੀਕ ਆ, ਕਰਾਉਂਦੇ ਕਾਹਦੇ ਲਈ ਆ, ਹੈ ਨਾ। ਜੇ ਆਪਾਂ ਹੁਣ ਪੁੱਛੀਏ ਬਈ ਜੇ ਤਾਂ ਹਾਂ ਫਾਰਮਰਾਂ ਨੂੰ ਨਹੀਂ ਆਏ ਕੁਝ ਹਾਲ ਤੱਕ, ਤੇ ਫਿਰ ਉਹਨਾਂ ਨੂੰ ਜਾਣਾ ਚਾਹੀਦਾ ਤੇ ਵੋਟ ਪਾਉਣੀ ਚਾਹੀਦੀ ਆ। ਜੇ ਹੁਣ ਨਹੀਂ ਵੋਟ ਪਾਵੋਗੇ, ਫਿਰ ਤੁਹਾਨੂੰ ਕੋਈ ਹੱਕ ਨਹੀਂ ਗਾ ਜਾਣਦੀ ਕਹਿਣ ਦਾ ਵੀ ਸਾਨੂੰ ਪਾਣੀ ਨਹੀਂ ਮਿਲਿਆ, ਸਾਡੇ ਖੇਤਾਂ ਨੂੰ ਹੁਣ ਚਾਰਜ ਕਰਦੇ ਆ, ਹੈ ਨਾ। ਕਰਕੇ ਹੁਣ ਤੁਸੀਂ ਦੇਖੋ ਅੱਜ ਉੱਥੇ ਪਾਰਲੀਅਰ ਕਰਨੀ ਐਗ ਸੈਂਟਰ ਦੇ ਵਿੱਚ ਸੀਗੇ, ਠੀਕ ਆ, ਉੱਥੇ ਤਕਰੀਬਨ 100 ਕੁ ਬੰਦਾ ਸੀ। 100 ਕਿਸਾਨ ਆਇਆ, 100 ਕੁ ਕਿਸਾਨ ਆਇਆ, ਹੈ ਨਾ। ਤੇ ਉਹਦੇ ਵਿੱਚੋਂ 20 ਕੁ ਆਪਣੇ ਪੰਜਾਬੀ ਸੀ। ਦੈਟਸ ਗੁੱਡ, ਜਿਹੜਾ ਕਿ ਰੇਸ਼ੀਓ ਵੀ ਗੁੱਡ ਆ। ਚਲੋ ਠੀਕ ਆ, ਜਾਣਦੀ ਅਸੀਂ ਇਨੀਸ਼ੀਏਟਿਵ ਲੈਨੇ ਆ, ਕੁਐਸਚਨ ਪੁੱਛਦੇ ਆ, ਉਹਨਾਂ ਨੂੰ ਕੁਐਸਚਨ ਪੁੱਛਣੇ ਚਾਹੀਦੇ ਆ, ਹੈ ਨਾ। ਉਹ ਕਹਿ ਕੀ ਰਹੇ ਆ? ਉਹ ਕਹਿੰਦੇ ਆ ਵੀ ਸਾਨੂੰ ਜਿਹੜਾ ਟੋਟਲ ਨਾ ਜਾਣਦੀ ਇਹਨੂੰ ਸਿਗਮਾ ਨੂੰ ਕਰਨ ਦੇ ਲਈ 8.25 ਮਿਲੀਅਨ ਡਾਲਰ ਚਾਹੀਦੇ ਆ, ਹੈ ਨਾ। ਤੇ 8.25 ਮਿਲੀਅਨ ਡਾਲਰ ਅਸੀਂ ਜੇ ਫਾਰਮਰ ਜਾਣਦੀ ਗਵਰਨਮੈਂਟ ਤਾਂ ਸਾਨੂੰ ਦੇ ਨਹੀਂ ਰਹੀ,
ਕਿਸਾਨਾਂ ਤੋਂ ਲਈਏ, ਸਟੇਟਾਂ ਕੋਲੇ ਪੈਸੇ ਨਹੀਂ ਤੇ ਕਿਸਾਨਾਂ ਤੋਂ ਲਈਏ। ਇਸ ਵਾਰ ਤੇ ਕੈਲੀਫੋਰਨੀਆ ਦੇ ਬਜਟ 'ਚ ਵੀ ਸ਼ਾਰਟਫਾਲ ਆ। ਸ਼ਾਰਟਫਾਲ ਆ, ਹਾਂ। ਹੂੰ ਤੇ ਉਹ ਪ੍ਰਪੋਜ਼ ਉਹਨਾਂ ਨੇ ਕੀਤਾ ਗਾ ਵੀ ਜਿਹੜਾ ਪਾਣੀ ਲਾਉਂਦੇ ਆ, ਜਿੱਥੇ ਅੱਗੇ $53 ਏਕੜ ਦੀ ਫੀਸ ਸੀਗੀ ਨਾ, ਹੂੰ ਉਹ ਅਪ ਟੂ $126 ਏਕੜ ਦੀ ਪ੍ਰਪੋਜ਼ ਕਰ ਰਹੇ ਆ। ਅੱਛਾ, ਹਾਂ, ਤੇ ਜਿਹੜੇ More than double। ਹਾਂ, ਜਿੱਥੇ ਕੱਲਾ ਹੀ ਪੰਪ ਆ ਉਹ $22 ਸੀ, ਉਹ 53 ਕਰਨੀ ਆ ਸੀ, ਹੈਨਾ। ਡਬਲ ਇਹ ਵੀ ਹਾਂ, ਨਹੀਂ ਕਹਿੰਦੇ ਵੀ ਮੈਕਸਿਮਮ ਇੰਨੀ ਹੋ ਸਕਦੀ ਆ ਭਈ ਓਵਰ ਟਾਈਮ, ਉਹ ਤਾਂ ਕਹਿੰਦੇ ਹੀ ਹੌਲੀ-ਹੌਲੀ ਹੁੰਦੇ ਆ ਕਰਕੇ ਵੀ ਵਧਾਵਾਂਗੇ। ਹੌਲੀ-ਹੌਲੀ ਕਰਾਂਗੇ, ਪਰ ਜਿਹੜੇ ਫੰਡ ਆ ਬੜੀ ਛੇਤੀ ਇਹ ਨਿਕਲ ਜਾਂਦੇ ਆ, ਤੇ ਉਹ ਜਿਹੜਾ ਮੈਕਸਿਮਮ ਲਿਮਿਟ ਛੇਤੀ ਹੋ ਜਾਂਦੀ ਆ, ਕਿਸਾਨਾਂ ਨੂੰ ਤਾਂ ਹੈਨਾ। ਸਾਈਫਨ ਆਫ ਦਾ ਹਾਂ, ਪਤਾ ਹੋਣਾ ਵੀ ਪਾਣੀ ਜਦੋਂ ਏਦਾਂ ਹੀ ਰੁੜ ਜਾਂਦਾ ਹੈ, ਮਨੀ ਵੀ ਏਦਾਂ ਹੀ ਸਾਈਫਨ ਹੋ ਜਾਂਦੀ ਹੈ, ਪਤਾ ਨਹੀਂ ਹਾਂਜੀ। ਲੱਗਦਾ ਤੇ ਇਹਨਾਂ ਦੀ। ਫਿਰ ਜਦੋਂ ਆਪਾਂ ਡੀਟੇਲ ਚ ਜਾਂਦੇ ਆ, ਉਹਨਾਂ ਹੂੰ ਨੂੰ ਜਿਹੜੇ ਕੁਐਸਚਨ ਆਪਾਂ ਪੁੱਛ ਰਹੇ ਆ ਵੀ ਫਾਰਮਰਾਂ ਨੂੰ ਜਿਹੜੀ ਇਨਫੋਰਮੇਸ਼ਨ ਦੀ ਲੋੜ ਆ, ਉਹ ਕਹਿੰਦੇ ਵੀ ਜੇ ਅਸੀਂ 100,000 ਏਕੜ ਫੀਟ ਪਾਣੀ ਦੀ ਨਾ ਸਟੋਰੇਜ ਕਰ ਲਈਏ ਵੈਟ ਈਅਰ ਦੇ ਵਿੱਚ। ਹੂੰ ਹੁਣ ਡਿਫਾਈਨ ਵੈਟ ਈਅਰ ਕੀ ਹੁੰਦਾ ਗਾ, ਕਿੰਨੇ ਇੰਚ ਦੀ ਹੈਂ? ਰੇਨ? ਉਹ ਕਹਿੰਦੇ ਆ ਵੀ ਐਵਰੀ 4-5 ਸਾਲਾਂ ਬਾਅਦ ਨਾ ਇੱਕ ਜਿੱਦੇ ਮੀਂਹ ਜ਼ਿਆਦਾ ਪੈਂਦੇ ਆ, ਹੂੰ ਜਦੋਂ ਮੀਂਹ ਜ਼ਿਆਦਾ ਪੈਣਗੇ ਅਸੀਂ ਲੱਖ ਏਕੜ ਫੁੱਟ ਪਾਣੀ ਸਟੋਰ ਕਰੀਏ ਉਦੋਂ। ਅੱਛਾ, ਉਹਦੇ ਲਈ ਸਾਨੂੰ $8.25 ਮਿਲੀਅਨ ਚਾਹੀਦੇ ਆ। ਤੇ ਉਹ ਇਹ ਫੀਸ ਵਧਾ ਕੇ ਲੈਣੇ ਆ, ਉਹ 20 ਵਧਾ ਕੇ ਲੈਣੇ ਆ। ਤੇ ਸਰਕਾਰ ਨੂੰ ਆਪ ਨਹੀਂ ਚਾਹੀਦਾ ਵੀ ਇਹ ਤਾਂ ਵੈਸੇ ਹੀ ਪਾਣੀ ਦੀ ਡਿਮਾਂਡ ਆ ਵੀ ਰਨ ਆਫ ਇੰਨਾ ਹੁੰਦਾ ਵੀ ਚਲੋ ਸਟੋਰ ਕਰਕੇ ਰੱਖੀਏ। ਨਹੀਂ, ਇਸ ਵਕਤ ਕਹਿੰਦੇ ਰਨ ਆਫ ਨਹੀਂ ਸਾਡਾ ਹੋ ਰਿਹਾ, ਹਾਂ ਹੋ ਰਿਹਾ ਹੋਣਾ, ਪਤਾ ਨਹੀਂ ਕਿੰਨਾ ਜਾਣਦੀ, ਪਰ ਉਹਨਾਂ ਦਾ ਕਹਿਣਾ ਵੀ ਸਾਡਾ ਹੈ ਨਹੀਂਗਾ। ਵੀ ਓਕੇ। ਜਦੋਂ ਵੈਟ ਈਅਰ ਹੁੰਦੇ ਆ, ਜਦੋਂ ਮੀਂਹ ਜ਼ਿਆਦਾ ਪੈਂਦਾ, ਹੂੰ ਉਦੋਂ ਸਾਡਾ 500,000 ਏਕੜ ਫੀਟ ਪਾਣੀ ਰਨ ਆਫ ਹੋ ਜਾਂਦਾ ਸਮੁੰਦਰ 'ਚ, ਹੈਨਾ। ਅਸੀਂ ਉਹ ਕੈਪਚਰ ਕਰਨਾ ਮੰਗਦੇ ਆ, ਉਹ ਚੋਂ ਲੱਖ ਹੈਨਾ। ਤੇ ਜਿਹੜਾ ਉਹਨਾਂ ਨੇ ਡੇਟਾ ਦਿਖਾਇਆ, ਇਹ ਜਿਹੜਾ ਕੱਲਾ ਇਹ CID ਵਾਲੇ ਇੰਨਾ ਇਕੱਠਾ ਕਰਨਾ ਚਾਹੁੰਦੇ ਆ ਕਿ ਟੋਟਲ ਕੈਲੀਫੋਰਨੀਆ ਦੀ ਸਟੇਟ ਇੰਨਾ ਇਕੱਠਾ ਕਰਨਾ ਚਾਹੁੰਦੀ ਆ? ਨਹੀਂ, ਇਹ ਇਕੱਲਾ CID ਵਾਲੇ, FID ਵਾਲੇ ਹੋਰ ਓਕੇ, ਮੰਗਣਗੇ, ਉਹਨਾਂ ਮੈਗਜ਼ਾ ਦਾ ਵਾਲੇ ਵੱਖੋ ਹੋਰ ਵੱਖਰਾ ਹਰ ਇੱਕ ਮੰਗਣਗੇ। ਦਾ, ਠੀਕ ਆ। ਜਾਣਦੀ ਸਾਰੇ ਹੀ ਕਹਿੰਦੇ ਆ ਵੀ ਜਾਣਦੀ ਦੇਖੋ ਗਵਰਨਮੈਂਟ ਸਾਨੂੰ ਪੈਸੇ ਨਹੀਂ ਦਿੰਦੀ, ਹੈਨਾ। ਪਹਿਲੀ ਗੱਲ ਇੱਥੇ ਹੋਰ ਵੀ ਕੁਐਸਚਨ ਆਉਂਦੇ ਆ। ਹੂੰ ਕੁਐਸਚਨ ਜਿਹੜਾ ਮੇਨ ਆਉਂਦਾ ਨਾ ਵੀ ਸਿਗਮਾ ਵੀ ਓਨਰਸ਼ਿਪ ਕਿਹਦੀ ਆ, ਜਿਹੜਾ ਮੇਨ ਕੁਐਸਚਨ ਆ ਨਾ ਵੀ ਜਿਹੜਾ ਇਹ ਪਾਣੀ ਦੇ ਆ ਨੈਚੁਰਲ ਰਿਸੋਰਸ ਆ, ਇਹਦੀ ਗਵਰਨਮੈਂਟ ਜ਼ਿੰਮੇਵਾਰ ਆ ਕਿ ਫਾਰਮਰ ਜ਼ਿੰਮੇਵਾਰ ਆ, ਹੈਨਾ। ਉਹਨਾਂ ਨੇ ਫਾਰਮਰਾਂ ਤੇ ਪਾਤਾ ਕੱਢਦੇ ਆ, ਕਿਉਂ? ਮੇਨ ਗੱਲ ਫਿਰ ਕਈ ਕੁਐਸਚਨਸ ਆਉਂਦੇ ਆ ਵੀ ਜਿੰਨੇ ਤੁਹਾਡੀ ਸਟੋਰੇਜ ਕੈਪੈਸਿਟੀ ਕੀ ਆ। ਇਸ ਵਕਤ ਜਿੱਦਾਂ ਇੱਥੇ ਕਿੰਗਸ ਰਿਵਰ ਆ ਜੀ, ਉਹਦੇ ਕੋਲੇ 1.4 ਮਿਲੀਅਨ ਏਕੜ ਫੀਟ ਪਾਣੀ ਆਉਂਦਾ ਗਾ। ਹੂੰ ਉਹਦੇ ਵਿੱਚੋਂ 19% ਪਾਣੀ CID ਨੂੰ ਜਾਂਦਾ, 272,000 ਏਕੜ ਫੀਟ ਪਾਣੀ ਉਹ ਯੂਜ਼ ਕਰਦੇ ਆ। ਉਹਨਾਂ ਦਾ ਮੇਨ ਕਹਿਣ ਦਾ ਹੈਗਾ ਗਾ ਵੀ ਜਿਹਨਾਂ ਨੂੰ ਅਸੀਂ ਪਾਣੀ ਡਿੱਚਾਂ ਦਾ ਦਿੱਤਾ ਗਾ, ਵੀ ਫਾਰਮਰ ਉਹ ਪਾਣੀ ਨਹੀਂ ਯੂਜ਼ ਕਰ ਰਹੇ, ਉਹਨਾਂ ਦੀ ਜਿਹੜੀ ਕੰਪਲੇਨ ਆ। ਇਹ ਪਾਣੀ ਅਸੀਂ ਦਿੰਨੇ ਆ ਤੇ ਵਰਤਦੇ ਨਹੀਂ। ਉਹ ਕਹਿੰਦੇ ਪੰਪ ਯੂਜ਼ ਕਰਦੇ ਆ। ਉਹ ਕਿਉਂ? ਬਸ ਜਿਹਨੂੰ ਪਾਣੀ ਇਦਾਂ ਮਿਲਦਾ ਇਹ ਸਸਤਾ ਨਹੀਂ ਪਾਣੀ ਪੈਂਦਾ? ਫਿਰ ਪਾਣੀ ਤਾਂ ਸਸਤਾ ਪੈਂਦਾ, ਫਿਰ ਕਹਿੰਦਾ ਵਰਤਦੇ ਫਾਰਮਰਾਂ ਕਿਉਂ ਦੀਆਂ ਆਦਤਾਂ ਵਿਗੜੀਆਂ ਪਈਆਂ, ਪੰਪ ਆਨ ਕਰ ਦਿਓ ਬਸ, ਮੁੜ ਕੇ ਫਿਰ ਨੱਕਾ ਨਾ ਮੋੜਨਾ ਪਵੇ। ਨੱਕਾ ਨਾ, ਨਹੀਂ ਉਹਦੇ ਨਾਲ ਨੱਕਾ ਮੋੜਨਾ ਪੈਂਦਾ। ਗੱਲ ਉਹੀ ਨੱਕੇ ਵਾਲੀ ਆ ਜਾਂਦੀ ਆ। ਉਹ ਕਹਿੰਦੇ ਵੀ ਜਿਹੜੀਆਂ ਇਹ ਆਦਤਾਂ ਵਿਗੜੀਆਂ, ਇਹਨਾਂ ਨੂੰ ਆਦਤਾਂ ਨੂੰ ਠੀਕ ਕਰੋ, ਹੈਨਾ। ਤੇ 46,000 ਏਕੜ ਹੈਗੇ ਆ ਜਿਹੜੇ ਇਹਨਾਂ ਡਿਸਟ੍ਰਿਕਟਾਂ ਦੇ ਵਿੱਚ ਆ ਜਿਨ੍ਹਾਂ ਕੋਲੇ ਕੱਲਾ ਹੀ ਪੰਪ ਦਾ ਪਾਣੀ ਆ, ਵਾਈਟ ਲੈਂਡ ਬੇਸਿਕਲੀ। ਵਾਈਟ ਲੈਂਡ। ਉਹਨਾਂ ਫਾਰਮਰਾਂ ਨੂੰ ਅਸੀਂ ਤਾਂ ਇਨਕਰੇਜ ਕਰਦੇ ਹਾਂ ਵੀ ਤੁਸੀਂ ਜਾਵੋ CID ਆਪਣੀਆਂ ਐਪਲੀਕੇਸ਼ਨਾਂ ਭਰੋ, ਉਹ ਕਹਿੰਦੇ ਅਸੀਂ ਪਾਣੀ ਦੇਵਾਂਗੇ। ਕਰਕੇ ਜਿਹੜਾ ਗਰਾਊਂਡ ਵਾਟਰ ਰੀਚਾਰਜ ਕਰਨਾ ਨਾ, 2015 ਤੋਂ ਲੈ ਕੇ 2025 ਤੱਕ 40,000 ਜਾਣੀ ਦੀ ਨਾ ਉਹ ਫੁੱਟ ਪਾਣੀ, ਏਕੜ ਫੁੱਟ, 40,000 ਏਕੜ ਫੀਟ ਪਾਣੀ ਹੇਠਾਂ ਚਲਾ ਗਿਆ। ਅੱਛਾ, ਹੈਨਾ। ਤੇ ਜੇ 40,000 30,000 ਏਕੜ ਫੀਟ ਹੋਰ ਚਲਾ ਜਾਂਦਾ, ਫਿਰ ਉਹ ਰੈੱਡ ਲਾਈਨ ਕ੍ਰਾਸ ਕਰ ਜਾਂਦਾ। ਰੈੱਡ ਲਾਈਨ ਕ੍ਰਾਸ ਕਰਨ ਦਾ ਮਤਲਬ ਬਈ ਜੇ ਇਦਾਂ ਹੀ ਜਾਂਦਾ ਰਿਹਾ, ਫਿਰ ਸਟੇਟ ਨੇ ਆ ਜਾਣਾ, ਫਿਰ ਇਹਨਾਂ ਦੇ ਜਿਹੜੇ ਇਹ ਡਿਸਟ੍ਰਿਕਟਸ ਆ ਨਾ, ਇਹਨਾਂ ਕੋਲੇ ਕੋਈ ਪਾਵਰ ਨਹੀਂ, ਇਹਨਾਂ ਨੂੰ ਪਾਸੇ ਕਰ ਦੇਣਗੇ, ਪ੍ਰੋਬੇਸ਼ਨ ਤੇ ਆ ਜਾਣੇ। ਪ੍ਰੋਬੇਸ਼ਨ ਉਹ ਅਰਲੀ ਅਨਾਉਂਸ ਕਰਨਗੇ। ਹੁਣ ਉਹ ਮਤਲਬ ਹੁਣ ਸਿਰਫ 20,000 ਏਕੜ ਫੁੱਟ ਦਾ ਫਰਕ ਰਹਿ ਗਿਆ। 30,000 ਏਕੜ ਫੁੱਟ ਦਾ ਫਰਕ ਰਹਿ ਗਿਆ। ਹਾਂ, ਵੀ ਜੇ ਉਹ ਨਾ ਹੋਰ ਨਿਕਲ ਗਿਆ ਤੇ ਉਹ ਰੀਚਾਰਜ ਨਾ ਹੋਇਆ ਤਾਂ ਫਿਰ ਜਿਹੜੇ ਹਿਸਾਬ ਨਾਲ ਅਸੀਂ ਡਿਕਲਾਈਨ ਕਰ ਰਹੇ ਸੀ, ਜੀ ਡਿਕਲਾਈਨ ਬਹੁਤ ਫਾਸਟ ਹੋ ਰਹੀ ਸੀ। ਜਿਹੜਾ 2 ਸਾਲ ਪਹਿਲਾਂ ਮੀਂਹ ਚ ਪਾਣੀ ਪਿਆ ਨਾ, ਉਹਨੇ
15,000 ਏਕੜ ਫੀਟ ਪਾਣੀ ਵਧਾਤਾ, ਜਿਹੜਾ ਟਲੈਰੀ ਲੇਕ ਬਣ ਗਈ ਸੀ, ਜਿਹੜੀ ਟਲੈਰੀ ਲੇਕ ਸੀ ਉਹ ਇੱਥੇ ਵੀ ਵਧਿਆ ਹਨਾ। ਸੋ ਦੋ ਚੀਜ਼ਾਂ ਗਈਆਂ। ਕੁਐਸਚਨ ਇਹਦੇ ਚ ਬਹੁਤ ਆ। ਜਿਹੜੇ ਤਾਂ ਫਾਰਮਰ ਉੱਥੇ ਜਾਂਦੇ ਆ, ਸੁਣਦੇ ਆ, ਉਹ ਆਪਦੀ ਫੀਡਬੈਕ ਵੀ ਦਿੰਦੇ ਆ, ਉਹ ਸਾਰਿਆਂ ਨੂੰ ਜਾਣੀ ਦੀ ਅਪਡੇਟ ਹੋਣੀ ਚਾਹੀਦੀ ਆ। ਠੀਕ ਹੈ ਜੀ, ਹਨਾ। ਸੋ ਉਹਨਾਂ ਦਾ ਕੰਪਲੇਨ ਆ ਵੀ ਅਸੀਂ, ਸਾਨੂੰ ਪੈਸੇ ਥੋੜੇ ਆਏ ਆ, ਗਵਰਨਮੈਂਟ ਪੈਸੇ ਨਹੀਂ ਦਿੰਦੀ ਉਹਨਾਂ ਦਾ। ਸਾਨੂੰ, ਅਸੀਂ ਤਾਂ ਇਹ ਵੀ ਕਹਿੰਦੇ ਆ ਵੀ ਜਿਹੜੇ ਉਹ ਜਿਹੜਾ ਉਹਨਾਂ ਦਾ ਸਾਰਾ ਬੋਰਡ ਆ ਡਿਸਟ੍ਰਿਕਟ ਦਾ, ਭਾਵੇਂ CID ਭਾਵੇਂ ਦੂਜੇ ਵੀ ਆ, ਵੀ ਤੁਹਾਨੂੰ ਕਾਂਗਰਸਮੈਨ ਕਿਉਂ ਨਹੀਂ ਪੈਸੇ ਦਿੰਦੇ? ਜਿਹੜੇ ਫੈਡਰਲ ਤੇ ਸਟੇਟ ਦੇ ਆ ਨਾ, ਜਿਹੜੇ ਅਸੀਂ ਇਲੈਕਟ ਕਰਕੇ ਭੇਜੇ ਆ, ਉਹਨਾਂ ਦਾ ਕੰਮ ਆ ਮਨੀ ਇੱਥੇ ਉਹਨਾਂ ਦਾ ਕੰਮ ਆ ਕਿ ਇਹ ਪਾਣੀ ਨੂੰ, ਨੈਚੁਰਲ ਰਿਸੋਰਸ ਨੂੰ ਕਿੱਦਾਂ ਕੈਪਚਰ ਕਰੋ ਕਿ ਇਕਾਨਮੀ ਚੱਲਦੀ ਰਹੇ। ਕਿ ਉਹ ਮੰਗਦੇ ਆ ਕਿ ਇਕਾਨਮੀ ਇੱਥੇ ਲੋਕਲ ਡਿਸਟਰੋਏ ਹੋ ਜਾਓ, ਵੀ ਉਹਨਾਂ ਨੇ ਕੁਝ ਨਹੀਂ ਕਰਨਾ। ਸਿਲੀਕਨ ਵੈਲੀ ਵਾਲੀ ਦੇਖੀ ਜਾਂਦੇ ਆ ਵੀ ਕਿੰਨੇ ਕਾਰੀ ਤੁਸੀਂ ਜਾਣਦੀ ਉਹਨਾਂ ਨੇ ਰਿਕੁਐਸਟ ਪਾਈ ਆ, ਪੁੱਛਿਆਗਾ। ਇਹੀ ਤਾਂ ਆਪਾਂ ਕੁਐਸਚਨ ਕਰਦੇ ਆ। ਹੁਣ ਆਪਣੇ ਵੀ ਕਈ ਜਿਹੜੇ ਹੈਗੇ ਆ ਬੰਦੇ ਜਿਹੜੇ ਲੱਗੇ ਆ ਉਹ ਇਲੈਕਟਡ ਲੀਡਰ ਦੇ ਪਿੱਛੇ ਨਾ, ਉਹਨਾਂ ਨੂੰ ਗੁੱਸਾ ਲੱਗਦਾ। ਗੁੱਸਾ ਇਹ ਲੱਗਦਾ ਵੀ ਆਪਾਂ ਕੁਐਸਚਨ ਨਾ ਕਰੀਏ। ਜੇ ਹੁਣ ਨਹੀਂ ਕੁਐਸਚਨ ਕਰਦੇ ਤਾਂ ਆਹ ਦੇਖ ਲਓ ਉਹਦਾ ਨੈਟ ਰਿਜ਼ਲਟ ਆ ਵੀ ਕੱਲੀ ਜਿਹੜੀ ਇਰੀਗੇਸ਼ਨ ਡਿਸਟ੍ਰਿਕਟ ਆ ਉਹ $8-9 ਮਿਲੀਅਨ ਮੰਗਦੀ ਫਾਰਮਰਾਂ ਤੋਂ। ਇਹਨਾਂ ਦੇ ਮੋਢਿਆਂ ਤੇ ਵੀ ਰੱਖ ਕੇ ਅਸੀਂ ਆਹ ਕਰਾਉਣਾਗਾ, ਅਸੀਂ ਰੈਜ਼ਰਵੋਅਰਸ ਬਣਾਉਣੀਆਂ ਹੈਨਾ। ਕੰਮ ਇਹ ਸਰਕਾਰ ਦਾ ਗਾ। ਕੰਮ ਇਹ ਹੈਗਾ ਜਿਹੜੀ ਮੈਨੇਜਮੈਂਟ ਟੀਮ ਇਰੀਗੇਸ਼ਨ ਦੀ ਕਰਦੀ ਆ, ਉਹਨਾਂ ਦੀ ਵਿਜ਼ਨ ਦਾਗਾ, ਉਹਨਾਂ ਦਾ ਹੈਗਾਗਾ। ਹੁਣ ਮੈਗਜ਼ਾ ਵਾਲੇ ਆ, ਉਹਨਾਂ ਦੇ ਆਪਦੇ ਇਸ਼ੂਜ਼ ਹੈਗੇ ਆ। ਸਟੇਟ ਤਾਂ ਇਹ ਕਹਿੰਦਾ ਵੀ ਜੇ ਤੁਸੀਂ ਨਹੀਂ ਮੈਨੇਜ ਕਰ ਸਕਦੇ, ਤੁਸੀਂ ਕੇਪੇਬਲ ਨਹੀਂ ਗੇ, ਵੀ ਫਿਰ ਅਸੀਂ ਤੁਹਾਡਾ ਆ ਕੇ ਕੇਪੇਬਿਲਿਟੀ ਵਧਾ ਦਿੰਨੇ ਆ, ਅਸੀਂ ਕਰ ਦਿਆਂਗੇ ਹੈਨਾ, ਵੀ ਤੁਸੀਂ ਫੇਲ ਹੋ ਚੁੱਕੇ ਆ। ਜਿਹੜਾ ਟਲੈਰੀ ਕਿਹਾ, ਟੁੱਲੀ ਕਿਹਾਗਾ, ਤੇ ਜਿਹੜਾ ਆਪਣੇ ਉਹ ਬੇਕਰਸਫੀਲਡ, ਉਹ ਸਾਰਾ ਜਿਹੜਾ ਕਿਹਾ ਨਾ ਉਹਨਾਂ ਨੇ ਵੀ ਤੁਸੀਂ ਕੇਪੇਬਲ ਨਹੀਂ ਗੇ ਇਹ ਚੀਜ਼ ਨੂੰ ਮੈਨੇਜ ਕਰਨ ਹੈਨਾ। ਗਵਰਨਮੈਂਟ ਤੋਂ ਪੈਸੇ ਨਹੀਂ ਮੰਗੇ, ਟਾਈਮ ਸਿਰ ਨਹੀਂ ਮੰਗੇ, ਟਾਈਮ ਸਿਰ ਚੀਜ਼ਾਂ ਨਹੀਂ ਕੀਤੀਆਂ। ਮੁੜ ਕੇ ਫਿਰ ਹੁਣ ਕਹਿੰਦੇ ਆ ਵੀ ਜਾਣਦੀ ਸਾਡੇ ਕੋਲੇ ਜਾਣਦੀ ਸਾਡਾ ਇਨਫਰਾਸਟ੍ਰਕਚਰ ਬ੍ਰੇਕ ਹੋਇਆ ਵਾ, ਸਾਨੂੰ ਆਹ ਚੀਜ਼ ਚਾਹੀਦੀ ਆ, ਉਹਦਾ ਕਾਸਟ ਵੱਧ ਗਿਆ, ਡੂਇੰਗ ਬਿਜ਼ਨਸ ਆਫ ਗੁੱਡ। ਉਹ ਤਾਂ ਜਾਣਦੀ ਹਰ ਇੱਕ ਜਿਹੜਾ ਫੈਮਿਲੀ ਦਾ ਹੈਡ ਆ ਉਹਨੂੰ ਪਤਾ ਹੋਣਾ ਚਾਹੀਦਾ ਹੈਨਾ। ਅਖੀਰ ਦੇ ਵਿੱਚ ਜਿਹੜੇ ਕੁਐਸਚਨਸ ਆਉਂਦੇ ਆ, ਅਸੀਂ ਤਾਂ ਸਟਰੋਂਗਲੀ ਲੋਕਾਂ ਨੂੰ ਵੀ ਕਹਿੰਦੇ ਆ ਜੇ ਤੁਸੀਂ ਇਹ ਫੀਸਾਂ ਇੱਥੇ ਖੜਨੀਆਂ ਨਹੀਂ, ਹੋਰ ਵੀ ਵਧਣਗੀਆਂ। ਇਹ ਤਾਂ ਹੁਣ ਇੱਕ ਵਾਰੀ ਇਹਨਾਂ ਨੇ ਵਧਾ ਲਈ ਆ, ਅਗਲੀ ਵਾਰੀ 53 ਤੋਂ ਫਿਰ 153 ਕਰ ਲੈਣਗੇ। ਪਰ ਮੈਂ ਇੱਥੇ ਇਦਾਂ ਹੀ 216 218 ਜਿਹੜਾ ਵੀ ਤੁਸੀਂ ਨਾਂ ਦੱਸਿਆ ਵੀ ਦੁਬਾਰਾ ਪਾ ਦੇਣਗੇ। ਇਹ ਮੈਂ ਅੱਜ ਰੇਡੀਓ ਸਟੇਸ਼ਨ ਤੇ ਬਹਿ ਕੇ ਇੱਥੇ ਗਰੰਟੀ ਕਰ ਦਿੰਨਾ ਵੀ ਵਧਣੀ ਇਹ ਪੈਸ ਹੋਊਗਾ, ਕਿਉਂਕਿ ਕਿਸੇ ਨੇ ਨਾਜ ਵੋਟ ਨਹੀਂ ਪਾਉਣੀ, ਕਿਸੇ ਨੇ ਵੋਟ ਨਹੀਂ ਪਾਉਣੀ ਤੇ ਮੁੜ ਕੇ ਰੌਲਾ ਪਾਉਣਾ ਬਈ ਫਿਰ ਰੋਣਾ ਵੀ ਆ ਵੀ ਇਹ ਵਧੇ ਕਿਉਂ ਆ। ਜਦੋਂ ਆਈ ਤੇ ਉਦੋਂ ਆਪਾਂ ਕਰਨਾ ਨਹੀਂ, ਤੇ ਉਹ ਉਹਨਾਂ ਨੇ ਦੇਖੋ ਕੁੰਡੀ ਰੱਖੀ ਆ ਵੀ ਜੇ ਤੁਸੀਂ ਵੋਟ ਨਹੀਂ ਪਾਈ ਤਾਂ ਉਹ ਹਾਂ ਮੰਨੀ ਜਾਊਗੀ। ਨਹੀਂ ਠੀਕ ਹੈ, ਇਹ ਹਰ ਇੱਕ ਡਿਸਟ੍ਰਿਕਟ ਚ ਰਾਜਕਰਨਵੀਰ ਹੋ ਗਿਆਗਾ, ਚੱਲ ਰਿਹਾ। ਪਾਰਲੀਅਰ ਦਾ ਤਾਂ ਨਾਮ ਨਹੀਂ ਸੀ ਸੁਣਿਆ ਆਪਾਂ, ਇਹ ਅਜੇ ਜਿੱਤੇ ਵਿੱਚੋਂ ਪਾਰਲੀਅਰ ਤਾਂ ਸਿਰਫ ਮੀਟਿੰਗ ਹੋਈ ਆ ਨਾ, ਉਹ ਮੀਟਿੰਗ ਹੋਰ ਵੀ ਹੋਊਗੀ ਇੱਥੇ। ਜਿਹੜੀਆਂ ਨੈਕਸਟ ਮੀਟਿੰਗਾਂ ਹੋਣੀਆਂ ਉੱਥੇ ਜਾਓ, ਕੁਐਸਚਨ ਪੁੱਛੋ ਹੈਨਾ। ਇਹ ਵੀ ਇੱਕ ਕੁਐਸਚਨ ਆਉਂਦਾ ਵੀ ਜਿਹੜੇ 46,000 ਏਕੜ ਫਾਰਮਰ ਆ, ਮੈਂ ਤਾਂ ਪੁੱਛਿਆ ਸੀ ਬਈ ਜੇ ਜਾਣੀ ਦੀ ਉਹਨਾਂ ਨੂੰ ਪਾਣੀ ਦੇ ਦਿਓ ਚਾਰਜ ਕਰ ਲੈਣਗੇ। ਇੱਕ ਇਹ ਵੀ ਕੁਐਸਚਨ ਹੋ ਸਕਦਾ ਵੀ ਜਿਹੜੇ 46,000 ਏਕੜ ਆ ਉਹਦੀ ਜ਼ਮੀਨ ਖਾਲੀ ਕਰਨ ਨੂੰ ਕੋਈ ਫਾਰਮਰ ਆਪੇ ਰੈਜ਼ਰਵੋਅਰ ਬਣਾ ਲੈਣ ਤੇ ਉਹ ਚਾਰਜ ਕਰ ਦੇਣ, ਉਹਨਾਂ ਨੂੰ ਪੇ ਕਰ ਦਿਆ ਕਰੋ ਪਾਣੀ। ਇਹਨਾਂ ਨੇ ਮੰਨਣਾ ਨਹੀਂ ਜਸਵੀਰ ਜੀ, ਇਹਨਾਂ ਨੇ ਕਹਿਣਾ ਜੀ ਇਨਵਾਇਰਨਮੈਂਟਲ ਸਟੱਡੀ ਨਹੀਂ ਹੋਈ, ਪਾਣੀ ਕਿੱਦਾਂ ਦਾ ਥੱਲੇ ਜਾ ਰਿਹਾ, ਕਿਵੇਂ ਜਾ ਰਿਹਾ, ਫਿਰ ਬਿਊਰੋਕ੍ਰੇਸੀ ਰੈੱਡ ਟੇਪ ਬਹੁਤ ਫਸਾ ਲੈਣੀ ਆ। ਨਹੀਂ ਉਹ ਇਹਨਾਂ ਦੀ ਸੋ ਬੇਸਿਕਲੀ ਕਹਿਣ ਦਾ ਹੈਗਾਗਾ, ਆਪਾਂ ਕਿਸੇ ਨੇ ਇਉਂ ਨਹੀਂ ਕਹਿੰਦੇ ਵੋਟ ਹਾਂ ਪਾਵੋ, ਇਉਂ ਨਹੀਂ ਕਹਿੰਦੇ ਨਾ ਪਾਵੋ। ਤੁਹਾਨੂੰ ਪਤਾ ਹੀ ਆ ਫਿਰ ਕੀ ਪਾਉਣਾ, ਪਰ ਫਿਰ ਵੀ ਇਹ ਤੁਹਾਨੂੰ ਪਤਾਗਾ ਵੀ ਕੀ ਪਾਉਣਾਗਾ। ਇਹ ਚੀਜ਼ਾਂ ਖੜਨ ਵਾਲੀਆਂ ਨਹੀਂ, ਦੂਜੀ ਡਿਸਟ੍ਰਿਕਟ 'ਚ ਵੀ ਜਾ ਰਹੀਆਂ ਹੈਨਾ। ਸੋ ਮੇਨ ਕੁਐਸਚਨ ਇਹ ਆ, ਜੇ ਅਸੀਂ ਹੁਣ ਬਲਾਈਂਡਰਸ ਪਾ ਲਾਂਗੇ, ਜੇ ਅਸੀਂ ਪਾਸਾ ਕਰ ਲਾਂਗੇ ਵੀ ਇਹ ਪ੍ਰੋਬਲਮ ਚਲੀ ਜਾਊ, ਨਹੀਂ, ਇਹ ਪ੍ਰੋਬਲਮ ਇਦੋਂ ਦੁੱਗਣੀ ਤਿੱਗਣੀ ਆ ਕੇ ਤੁਹਾਨੂੰ ਮੂਹਰਿਓਂ ਘੇਰਨਾ ਇਹਨੇ ਹੈਨਾ। ਇਹ ਸਾਰੇ ਪਾਸੋਂ ਸ਼ਿਕੰਜਾ ਕੱਸਣਾ। ਇਹ ਸਿਰਫ CID ਦੀ ਨਹੀਂ ਗੱਲ, ਇਹ ਸਾਰੇ ਹੀ ਵਾਟਰ ਡਿਸਟ੍ਰਿਕਟ ਕਰ ਰਹੇ ਆ ਹੈਨਾ। ਹੁਣ ਤੁਸੀਂ ਦੇਖੋ ਮੀਟਰਿੰਗ ਸ਼ੁਰੂ ਹੁੰਦੀ ਆ, ਮੀਟਰਿੰਗ ਕਾਹਤੋਂ ਲਾਉਂਦੇ ਆ? ਪਹਿਲਾਂ ਤਾਂ ਕਹਿੰਦੇ ਅਸੀਂ ਚਲੋ ਜੀ ਮੈਸ਼ਰ ਕਰਨਾ ਹੈਨਾ, ਫੇਰ ਹੈਗਾ ਵੀ ਜਾਂਦੀ ਜਦੋਂ ਮੈਸ਼ਰ ਤਾਂ ਹੀ ਕਰਨਾ ਵੀ ਜਦੋਂ ਥ੍ਰੈਸ਼ਹੋਲਡ ਹੇਠਾਂ ਡਿੱਗ ਪਈ, ਵੀ ਜੇ ਉਹ ਤੋਂ ਵੱਧ ਕੱਢ ਲਿਆ ਤੇ ਆਹ ਤੁਹਾਡੀ ਫੀਸ ਆ,
ਆ ਤੁਹਾਡੀ ਪੈਨਲਟੀ ਆ ਹੈ। ਪਲਾਂਟੀ ਆ ਫਿਰ ਹੈਗਾਗਾ ਜਦੋਂ ਹੁਣ ਤੁਸੀਂ ਦੇਖੋ ਉਹ ਕਹਿੰਦੇ ਪ੍ਰਾਈਸ ਤੁਹਾਡੀ ਵੈਲਿਊ ਡਿੱਗ ਪੈਣੀ ਆ, ਬੜੇ ਗੋਲੀਆਂ ਦਿੰਦੇ ਆ ਹੈਨਾ। ਆਪਾਂ ਹੁਣ ਟੁੱਲੀ ਵਾਲਿਆਂ ਦਾ ਦੇਖ ਲਓ ਹੋਇਆ ਕੀ ਸੀ। ਜਦੋਂ ਟੁੱਲੀ ਵਾਲਿਆਂ ਦੀ ਪ੍ਰਵੇਸ਼ਨ ਹੀਅਰਿੰਗ ਸੀ, ਇੱਕ ਡਿਸਟ੍ਰਿਕਟ ਦੂਜੀ ਡਿਸਟ੍ਰਿਕਟ ਦੇ ਅਗੇਂਸਟ ਹੋ ਗਈ ਸੀ ਹੈਨਾ। ਇਹਨਾਂ ਦੀਆਂ ਪ੍ਰੋਬਲਮਾਂ ਹੈਗੀਆਂ ਜ਼ੋਨ ਬਾਉਂਡਰੀ 'ਚ ਵੀ ਅਸੀਂ ਤਾਂ ਸੇਵ ਕਰਦੇ ਆ, ਪਾਣੀ ਰੁੜ ਕੇ ਉਧਰ ਚਲਾ ਜਾਂਦਾ, ਇਹਦਾ ਮਤਲਬ ਸਾਨੂੰ ਕ੍ਰੈਡਿਟ ਨਹੀਂ ਮਿਲਦਾ ਹੈਨਾ। ਤੇ ਹੁਣ ਜਿਹੜੀ ਉੱਥੇ ਡਲੇਨੋ ਵਾਲੀ ਵਾਟਰ ਡਿਸਟ੍ਰਿਕਟ ਸੀ, ਉਹਨਾਂ ਨੇ ਐਗਜ਼ੈਕਟਲੀ ਸੇਮ ਕਿਹਾ ਵੀ ਸਾਡੇ ਕੋਲੇ ਐਡੁਕੇਟ ਪਲਾਨ ਆ, ਉਹਨਾਂ ਨੇ ਉਹਨਾਂ ਨੂੰ ਮਾਫੀ ਦੇ ਦਿੱਤੀ ਹੈਨਾ। ਹੁਣ ਜਦੋਂ ਆਪਾਂ ਦੇਖਦੇ ਆ ਮੰਡੇਰੇ 'ਚ ਵੀ ਸੇਮ ਚੀਜ਼ ਹੋਣੀ ਆ ਰਹੀ ਆ ਬਹੁਤ ਛੇਤੀ। ਤੇ ਜਿਹੜਾ FI ਜਿਹੜੀ ਡਿਸਟ੍ਰਿਕਟ ਆ ਕਿੰਗਸ ਵਾਲੀ ਜੀ ਇਹਦੇ ਵਿੱਚ ਹੋ ਕੀ ਰਿਹਾ ਗਾ ਨਾ, ਕੰਸੋਲੀਡੇਟਡ ਆ, FID ਕੋਲੇ ਜ਼ਿਆਦਾ ਗਾ ਪਾਣੀ, ਉਹਨਾਂ ਕੋਲੇ ਰਿਸੋਰਸ, ਉਹਨਾਂ ਨੇ ਕੈਪਚਰਿੰਗ ਤੇ ਵੀ ਇਨਵੈਸਟਮੈਂਟ ਕੀਤੀਆਂ ਪਹਿਲਾਂ, ਬਹੁਤ ਕੰਮ ਆ ਰਹੀ ਉਹ ਚੀਜ਼। ਉਹਨਾਂ ਦੀ ਜਿਹੜੀ ਵਿਜ਼ਨ ਸੀ, ਉਹਨਾਂ ਦੀ ਡਾਇਰੈਕਸ਼ਨ ਸੀ, ਉਹਨਾਂ ਦੀ ਲੀਡਰਸ਼ਿਪ ਸੀ, ਉਹਨਾਂ ਨੇ ਕੰਮ ਕੀਤਾ ਤੇ ਉਹ ਕੰਮ ਨਜ਼ਰ ਆ ਰਿਹਾ ਹੁਣ ਹੈਨਾ। ਜਿਹੜਾ ਅੱਜ ਤੋਂ 15 20 25 ਸਾਲ ਪਹਿਲਾਂ ਕਰਦੇ ਰਹੇ ਨਾ, ਰੈਜ਼ਰਵੋਰਸ ਬਣਾਈਆਂ, ਕੈਪਚਰ ਕੀਤੀਆਂ ਹੈਨਾ, ਤੇ ਫੀਸਾਂ ਉਹਨਾਂ ਨੇ ਵੀ ਵਧਾਈਆਂ ਪਰ ਉਨੀਆਂ ਨਹੀਂ ਵੀ ਤੇ ਪਰ ਹੁਣ ਜੇ ਫਿਰ ਮੈਗਜ਼ਾ ਆਉਂਦੀ ਆ, ਮੈਗਜ਼ਾ ਕਿਹੜੀ ਆ, ਰੇਜ਼ਨ ਸਿਟੀ, ਸੈਵਾਕੀਨ, ਹੋਰੇ ਸਾਰੇ ਏਰੀਏ ਆ ਰਹੇ ਆ, ਇਹਨਾਂ ਦੇ ਵਿੱਚ ਵੀ ਜਦੋਂ ਤੁਹਾਡੇ ਕੋਲੇ ਪਾਣੀ ਪਾਉਣ ਨੂੰ ਹੈ ਨਹੀਂਗਾ, ਇਹ ਸਾਰਾ ਇੱਕ ਸਬ ਬੇਸਨ ਆ। ਜਿੱਦਾਂ ਸਬ ਬੇਸਨ ਦੇ ਇੱਕ ਲੈਵਲ ਤੇ ਚਲੇ ਗਿਆ, ਕੁਐਸਚਨ ਹੋ ਗਿਆ, ਉਦੋਂ ਫਿਰ ਇਹ ਸਾਰੇ ਕੱਲੇ ਹੋਣਗੇ, ਇੱਕ ਦੂਜੇ ਨਾਲ ਕੋਈ ਨਹੀਂ ਕਿਸੇ ਦਾ ਯਾਰ ਹੁੰਦਾ, ਤੇ ਇਹਨਾਂ ਤੇ ਇਫੈਕਟ ਪੈਣੇ ਹੈਨਾ। ਸੋ ਆਪਣੇ ਫਾਰਮਰਾਂ ਨੂੰ ਤਾਂ ਇਹੀ ਜਿਹੜੇ ਲੋਕਲ ਆ ਇੱਥੇ ਕਹਿਣ ਦਾ ਹੈਗਾ ਵੀ ਤੁਸੀਂ ਪਾਰਟਿਸਿਪੇਟ ਕਰੋ, ਆਪਦੇ ਆਪ ਨੂੰ ਕੁਐਸਚਨ ਪੁੱਛੋ ਵੀ ਪਾਣੀ ਦਾ ਮੇਰੇ ਥਾਂ ਤੇ ਇਸ਼ੂ ਕੀ ਆ, ਤੇ ਕਿੰਨੇ ਮੇਰੇ ਕੋਲੇ ਪਰਸੈਂਟੇਜ ਹੈਗੇ ਆ। ਵੀ ਹੁਣ ਜੇ ਹੁਣ ਜਿੱਦਾਂ CID ਨੇ ਪ੍ਰੈਜ਼ੈਂਟ ਕੀਤਾ 40,000 ਏਕੜ ਫੀਟ ਹੋਰ ਹੇਠਾਂ ਚਲਿਆ ਗਿਆ ਪਾਣੀ ਨਾ, ਉਹ ਰੈੱਡ ਜ਼ੋਨ 'ਚ ਚਲੇ ਗਏ ਹੈਨਾ, ਵੀ ਅਸੀਂ ਉੱਥੇ ਨਹੀਂ ਜਾਣਾ, ਇੱਥੇ ਹੀ ਲੈਵਲ ਆਫ ਕਰਨਾਗਾ ਹੈਨਾ। ਤੇ ਹਾਂ, ਉਹ ਜੇ ਤੁਸੀਂ ਜਾਣਦੀ ਰੀਚਾਰਜ ਨਹੀਂ ਕਰਦੇ, ਜੇ ਸਮਝ ਲਓ 5-7 ਸਾਲ ਮੀਂਹ ਨਾ ਪਿਆ, ਤੁਸੀਂ ਉੱਥੇ ਰੈੱਡ ਜ਼ੋਨ 'ਚ ਚਲੇ ਜਾਣਾ, ਕਿਉਂ ਪਾਣੀ ਹੈ ਨਹੀਂ, ਕੱਢ ਆਪਣਾ ਜ਼ਿਆਦਾ ਹੋ ਰਿਹਾ, ਰੀਚਾਰਜ ਹੁੰਦਾ ਨਹੀਂ, ਰੀਚਾਰਜ ਘੱਟ ਹੋ ਰਿਹਾ। ਇਹ ਸਿਗਮਾ ਦਾ ਮਤਲਬ ਹੀ ਇਹ ਸੀਗਾ, ਸਿਗਮਾ ਨੇ ਇਸ ਚੀਜ਼ ਦੇ ਵੱਲ ਨੂੰ ਹੀ ਜਿਹੜਾ ਵਧਾਉਣਾ ਸੀ ਤੇ ਉਧਰ ਨੂੰ ਹੀ ਆਪਾਂ ਵੱਧ ਨਹੀਂ ਐਬਸੋਲੂਟਲੀ ਰਾਈਟ ਆ, ਉਹਨਾਂ ਨੇ ਕਰੈਕਟ ਆ। ਪਰ ਹੁਣ ਜਿਹੜੀਆਂ ਡਿਸੀਜਨ, ਜਿਹੜੀਆਂ ਡਾਇਰੈਕਸ਼ਨ, ਜਿਹੜੀ ਵਿਜ਼ਨ ਆ, ਉਹ ਹਰ ਇੱਕ GSA ਦੀ, ਹਰ ਇੱਕ ਇਰੀਗੇਸ਼ਨ ਡਿਸਟ੍ਰਿਕਟ ਦੀ ਵੱਖਰੋ ਵੱਖਰੀ ਆ, ਤੇ ਉਹ ਆਪਣੇ ਫਾਰਮਰਾਂ ਨੂੰ ਪਤਾ ਕਰਨਾ ਚਾਹੀਦਾ ਵੀ ਤੁਹਾਡੀਆਂ ਜਿਹੜੇ ਜਿੱਥੋਂ ਪਾਣੀ ਸੋਰਸ ਆ ਰਿਹਾ, ਉਹਨਾਂ ਦੀ ਡਾਇਰੈਕਸ਼ਨ ਕੀ ਆ, ਰੋਡ ਮੈਪ ਕੀ ਆ, ਅਲਾਈਨ ਹੈਗੇ ਆ ਵੀ ਹਾਂ, ਜੇ ਕਿਸੇ ਨੇ ਜ਼ਮੀਨ ਵੀ ਲੈਣੀ ਆ ਇਸ ਵਕਤ ਫਰਕ ਬਹੁਤ ਆ, ਜ਼ਮੀਨ 35-40 ਹਜ਼ਾਰ ਨੂੰ ਵੀ ਏਕੜ ਆ, ਤੇ ਜ਼ਮੀਨ 5-6 ਨੂੰ ਵੀ ਏਕੜ ਆ। ਬਿਲਕੁਲ ਜੀ, ਹਾਂਜੀ, ਫਰਕ ਪੈਂਦਾ ਹੀ ਰਹਿਣਾ। ਧੰਨਵਾਦ ਜਸਵੀਰ ਜੀ, ਬੜੀ ਮਿਹਰਬਾਨੀ। ਪ੍ਰੋਗਰਾਮ ਦਾ ਸਮਾਂ ਹੋ ਗਿਆ ਜੀ ਸਮਾਪਤ, ਮਿਲਾਂਗੇ ਆਪਾਂ ਅਗਲੀ ਵਾਰ, ਗੱਲਬਾਤ ਨੂੰ ਰੱਖਾਂਗੇ ਜਾਰੀ। ਤੇ ਜਿਹੜਾ ਇੱਕ ਕੁਐਸਚਨ ਆਇਆ ਸੀ ਕਦੋਂ ਪੁੱਛਦੇ ਸੀਗੇ ਵੀ ਐਲੀਮੈਂਟਰੀ ਤੋਂ ਬਦਾਮ ਜਿਹੜੇ ਤੋੜ ਲੈਣੇ ਚਾਹੀਦੇ, ਸ਼ਾਇਦ ਕਿਸੇ ਦੇ ਘਰੇ ਲੱਗਾ ਆ, ਅਗਸਤ-ਸਤੰਬਰ 'ਚ ਕਰ ਲੈਣ, ਅਗਸਤ ਦੇ। ਠੀਕ ਹੈ, ਚਲੋ ਧੰਨਵਾਦ, ਮਿਹਰਬਾਨੀ, ਸਤਿ ਸ੍ਰੀ ਅਕਾਲ ਕਰਮਵੀਰ ਜੀ, ਸਤਿ ਸ੍ਰੀ ਅਕਾਲ।